ਹੈਲੋ अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ। ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰਾ ਭਾਈ ਅਕਰਮ ਸਾਹਿਬ। ਨਾਜ਼ਰੀਨ, 1947 ਦੇ ਵੰਡ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਬਜ਼ੁਰਗ ਸਾਡੇ ਨਾਲ ਮੌਜੂਦ ਨੇ, ਬਜ਼ੁਰਗਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦੀ 1947 ਦੀ ਹਿਜਰਤ ਕਹਾਣੀ ਇਹਨਾਂ ਦੀ ਜ਼ਬਾਨੀ ਸੁਣਦੇ ਹਾਂ ਜੀ। अस्सलाम वालेकुम जी। वालेकुम सलाम जी। ਬਜ਼ੁਰਗੋ ਕੀ ਹਾਲ ਹੈ? शुक्र अल्लाह का दुआ। ਆਪਣਾ ਨਾਂ ਕੀ ਹੈ ਜੀ? मोहम्मद अली। ਮੁਹੰਮਦ ਅਲੀ। ਤੁਹਾਡੇ ਵਾਲ ਸਾਹਿਬ ਦਾ ਕੀ ਨਾਂ ਜੀ? हसन मोहम्मद। ਹਸਨ ਮੁਹੰਮਦ। ਬਜ਼ੁਰਗੋ ਦਾਦੇ ਦਾ ਨਾਂ ਕੀ ਸੀ? अब्दुल्ला। ਅਬਦੁੱਲਾ ਜੀ। ਥੋੜਾ ਉੱਚੀ ਬੋਲੋ। दुल्ला दादे नु। ਹਾਂਜੀ ਹਾਂਜੀ। ਤੇ ਆਪਣੀ ਜ਼ਾਤ ਕਿਹੜੀ ਜੀ? राजपूत। ਰਾਜਪੂਤ। ਕਿਹੜੇ ਰਾਜਪੂਤ? ਤੌਣੀ ਕਿ ਰਿਆ ਜੀ? कोड़े ਹਾਂਜੀ कोड़े राजपूत। ਘੋੜੇ ਬਾ। ਅੱਛਾ ਅੱਛਾ, ਸਹੀ ਹੋ ਗਿਆ। ਬਜ਼ੁਰਗੋ ਜਿੱਥੇ ਬੈਠੇ ਆ ਪਿੰਡ ਕਿਹੜਾ? थानमा चाकुली। ਕੁੱਲੀ। ਸਹੀ ਹੋ ਗਿਆ। ਤੇ ਬਜ਼ੁਰਗੋ ਤੁਹਾਡਾ ਜ਼ਿਲ੍ਹਾ ਤੇ ਤਹਿਸੀਲ ਕਿਹੜੀ? ਇੱਥੇ ਸੀਟ ਸਾਡਾ ਗੋਜਰਾ ਵੀ ਆ। ਹਾਂਜੀ, ਤੇ ਜ਼ਿਲ੍ਹਾ ਕਿਹੜਾ? ਟੋਬਾ ਟੇਕ ਸਿੰਘ। ਜ਼ਿਲ੍ਹਾ ਤੁਹਾਡਾ ਇੱਥੋਂ ਦਾ ਟੋਬਾ ਟੇਕ ਸਿੰਘ ਹੈ। ਸਹੀ ਹੋ ਗਿਆ। ਬਜ਼ੁਰਗੋ ਤੁਹਾਡੇ ਨਾਲ ਗੱਲ ਕਰਨੀ ਅਸੀਂ 1947 ਤੋਂ ਪਹਿਲੇ ਵਾਲੀ। ਹੁਣ ਜੀ ਸਾਨੂੰ ਆਪਣੀ ਸਾਰੀ ਯਾਦ ਬੀਤੀ ਨਾ, ਜਿਹੜੀ ਜਿਵੇਂ ਤੁਸੀਂ ਉਧਰੋਂ ਆਏ, ਜੋ ਤੁਸੀਂ ਵੇਖਿਆ, ਉਹ ਤੁਹਾਡੇ ਨਾਲ ਸਾਰੀ ਗੱਲ ਕਰਨੀ ਸੀ। ਉਹ ਤੁਹਾਡੇ ਕੋਲ ਸੁਣਨ ਵਾਸਤੇ ਹੀ ਆਏ ਗੱਲਾਂ ਸਾਰੀ 47 ਟਾਈਮ ਪਹਿਲੇ ਦੀ। ਜਦੋਂ 47 ਦਾ ਵਾਕਿਆ ਹੋਇਆ, ਉਦੋਂ ਤੁਸੀਂ ਕਿੱਡੇ ਕੁ ਵਾਲਾ ਤਕਰੀਬਨ? ਸਿੱਕੇ 12-14 ਸਾਲ। 12-14 ਸਾਲ। ਜਿਨ ਤੁਹਾਨੂੰ ਸੰਭਾਲ ਸਾਰੀ ਹੈਗੀ ਨਾ? ਸਾਰੀ ਸੰਭਾਲ। ਵੱਡੇ ਟੁਕੇ ਲੋਕ ਨਜ਼ਰ ਆ ਰਹੇ ਸੀ। ਅੱਛਾ ਅੱਛਾ, ਯਾਨੀ ਤੁਸੀਂ 12-14 ਸਾਲ ਦੇ ਸੋ ਉਸ ਟਾਈਮ। ਬਜ਼ੁਰਗ ਆਪਣਾ ਚੜ੍ਹਦੇ ਪੰਜਾਬ ਜਾਨੀ ਇੰਡੀਆ ਵਿੱਚ ਪਿੰਡ ਕਿਹੜਾ ਸੀ? ਬੁੱਢੇਆਲ। ਬੁੱਢੇਆਲ ਲੁਧਿਆਣੇ ਦਾ ਜ਼ਿਲ੍ਹਾ। ਅੱਛਾ ਅੱਛਾ। ਤੇ ਜ਼ਿਲ੍ਹਾ ਕਿਹੜਾ? ਤਹਿਸੀਲ ਸਮਰਾਲਾ। ਜ਼ਿਲ੍ਹਾ ਲੁਧਿਆਣਾ। ਹਾਂਜੀ, ਤਹਿਸੀਲ ਸਮਰਾਲਾ ਦੀ ਸਾਡੀ। ਅੱਛਾ ਅੱਛਾ। ਤੇ ਉੱਥੇ ਤੁਹਾਡੇ ਪਿੰਡ ਜਿਹੜਾ ਸੀ, ਪਿੰਡ ਦੇ ਆਲੇ ਦੁਆਲੇ ਦੇ ਕੋਈ 2-4 ਪਿੰਡ ਉੱਥੇ ਦੱਸਿਆ ਕਿਹੜੇ ਕਿਹੜੇ ਨੇ? ਬੜੇ ਸਾਡੇ ਨਾਲ ਦਾ ਜੀ ਪਹਾੜੂਵਾਲ, ਮੇਲੋਂ, ਲੱਖੋਵਾਲ, ਗੱਡੋਵਾਲ, ਅੱਛਾ ਜੀ, ਕੂਮ, ਘੁਮੈਦ, ਅਸੀਂ ਸਮਝ। ਫਿਰ ਇੱਧਰ ਆ ਜਾਓ ਸਿੱਖਾਂ ਦੇ ਪਿੰਡ ਦੇ ਨਾਲ ਸਾਡੇ। ਅੱਛਾ ਜੀ। ਸਹਾਬਹਾਣਾ, ਮਾਜਰਾ, ਹਾਂਜੀ ਹਾਂਜੀ, ਜਨਾਲੀ, ਕੁਆੜਾ। ਅੱਛਾ ਜੀ। ਸਾਹਨੇਵਾਲ ਥਾਣਾ ਦਾ ਸਾਡਾ। ਅੱਛਾ ਅੱਛਾ, ਥਾਣਾ ਸਾਹਨੇਵਾਲ ਲੱਗਦਾ? ਸਾਹਨੇਵਾਲ ਦਾ ਥਾਣਾ ਦਾ ਸਾਡਾ। ਅੱਛਾ ਅੱਛਾ। ਇੱਥੇ ਫਿਰ ਸਾਡੇ ਤੇ ਬੜਾਗਾ ਬੜਾ ਹੋਇਆ ਜਦੋਂ ਫਿਰ ਚੱਲ ਪਿਆ। ਅੱਛਾ ਬਜ਼ੁਰਗੋ, ਆਪਣਾ ਪਿੰਡ ਕਿੱਡਾ ਸੀ ਤੁਹਾਡਾ? ਪਿੰਡ ਚੰਗਾ ਦਾ ਜੀ, 4 ਲੰਬੜਦਾਰ ਤੇ 4 ਪੱਤੀਆਂ। 4 ਪੱਤੀਆਂ 4 ਨੰਬਰ। ਤੁਹਾਨੂੰ ਫਿਰ ਨੰਬਰਦਾਰਾਂ ਦਾ ਨਾਂ ਯਾਦ ਹੋਣਾ? ਲੰਬੜਦਾਰਾਂ ਦੇ ਨਾਮ ਕਿਹੜਾ ਕਿਹੜਾ? ਲੰਬੜਦਾਰਾਂ ਦਾ ਨਾਮ ਯਾਦ ਆ। ਸ਼ਫੀ ਦਾ ਇੱਕ। ਹਾਂਜੀ। ਇੱਕ ਬਦਰਦੀਨ ਸੀਗਾ। ਅੱਛਾ ਜੀ। ਇੱਕ ਗੁੱਜਰ ਸੀਗਾ। ਉਹ ਕਦਾ ਪਿੱਛੇ ਬੈਠਾ ਸੀ ਉਹਨਾਂ ਦੇ। ਅੱਛਾ, ਨੰਬਰਦਾਰ 4 ਸੀ? ਚਾਰੇ ਮੁਸਲਮਾਨ ਜਾਂ ਵਿੱਚ ਕੋਈ ਮੁਸਲਮਾਨ ਹੈ ਸਾਡੇ? ਆਪਣਾ ਮੁਸਲਮਾਨਾਂ ਦਾ ਸਾਰਾ ਪਿੰਡ ਸੀ ਜਾਂ ਹੋਰ ਬਰਾਦਰੀ ਹੈ? ਸਾਰਾ ਮੁੰਡਾ ਮੁਸਲਮਾਨ। ਅੱਜ ਨੇ ਮੈਂ ਪਿੰਡ ਦੱਸਦਾ ਨਾ, ਸਾਨੂੰ ਮੁਸਲਮਾਨਾਂ ਦੇ ਸੀ। ਤੁਹਾਡਾ ਪਿੰਡ ਜਿਹੜਾ ਜ਼ਾਤੀ ਜਿੱਥੇ ਤੁਸੀਂ ਰਹਿੰਦੇ ਸੀ ਉਹ ਵੀ ਮੁਸਲਮਾਨ ਸੀ? ਅੱਛਾ। ਨਹੀਂ, ਉੱਥੇ ਬਰਾਦਰੀ ਕਿਹੜੀ ਕਿਹੜੀ ਰਹਿੰਦੀ ਸੀ? ਬਰਾਦਰੀ ਲੁਧਿਆਣੇ ਉੱਥੇ ਰਹਿੰਦੇ ਗੁੱਜਰ। ਹਾਂਜੀ। ਦੋ ਬਰਾਦਰੀਆਂ ਸਾਡੀਆਂ ਦੀਆਂ, ਲੰਬੜਦਾਰੀਆਂ 2 ਗੁੱਜਰਾਂ ਦੀਆਂ। ਅੱਛਾ ਅੱਛਾ। 4 ਪੱਤੀਆਂ ਦੀ। ਨਹੀਂ, ਗੁੱਜਰ ਨੰਬਰਦਾਰਾਂ ਤੋਂ ਇਲਾਵਾ ਘੁਮਿਆਰ, ਕੋਈ ਤੇਲੀ, ਕੋਈ ਹੋਰ ਕੋਈ ਆਇਆ ਸੀ? ਤੇਲੀ ਥੇ ਬੱਦੂਆਂ ਦੀ ਕੌਮ ਸੀਗੀ ਇੱਕ, ਉਹ ਵੀ ਸਾਡੇ ਪਿੰਡ। ਬੱਦੂ ਭਾਂਡੇ ਭੂੰਡੇ ਕੱਚੇ ਬਣਾਉਂਦੇ। ਉਹ ਮੁਸਲਮਾਨ ਸੀ? ਬੱਦੂ ਮੁਸਲਮਾਨ। ਅੱਛਾ। ਭਾਂਡੇ ਚਿਲਮਾ ਬਣਾਉਂਦੇ ਸੀ। ਹਾਂ, ਮਿੱਟੀ ਦੇ ਬਰਤਨ ਬਣਾਉਂਦੇ। ਹਾਂ, ਮਿੱਟੀ ਦੇ ਬਰਤਨ। ਤੇ ਕੁਸਾਈ ਨਹੀਂ ਹੈ ਜਿਹਨਾਂ ਚੂੜੇ ਕਹਿੰਦੇ? ਸਾਈ ਚੂੜੇ ਸੀਗੇ। ਹੈਗੇ ਚੂੜੇ ਸੀਗੇ। ਚਮਾਰ ਵੀ ਸੀਗੇ। ਚਮਾਰ ਵੀ ਆਏ ਸਨ? ਅੱਛਾ ਅੱਛਾ। ਚੂੜੇ ਚਮਾਰ ਸੀਗੇ ਸਾਡੇ। ਹਾਂਜੀ ਹਾਂਜੀ। ਇੱਕ ਪਾਸੇ ਬਸਤੀ ਉਹਨਾਂ ਦੀ ਸੀਗੀ। ਇੱਕ ਪਾਸੇ ਬਸਤੀ। ਹਾਂ। ਤੇ ਕੋਈ ਹਿੰਦੂ ਖੱਤਰੀ ਵੀ ਆਇਆ ਸਨ? ਖੱਤਰੀ ਹਿੰਦੂ ਕੋਈ ਨਹੀਂ ਸੀ ਸਾਡੇ। ਇੱਕ ਆਇਆ ਦਾ ਮਹਾਜਨਾਂ ਹਿੰਦੂਆਂ ਦਾ ਕੰਮ ਬੰਦਾ। ਅੱਛਾ ਜੀ। ਉਹਨੇ ਸਾਡੇ ਪਿੰਡ ਦੁਕਾਨ ਪਾਈ ਸੀ ਹਿੰਦੂ ਨੇ। ਉਹ ਫਿਰ ਆਪਣੇ ਬਾਲ ਬੱਚਾ ਵੀ ਲੈ ਕੇ ਆ ਗਿਆ। ਅੱਛਾ ਸਹੀ। ਕੋਈ ਸੀਗਾ ਇੱਕ ਮਿਸਤਰੀਆਂ ਦਾ ਘਰ। ਅੱਛਾ ਬਜ਼ੁਰਗੋ, ਆਪਣੇ ਮਸਜਿਦਾਂ ਕਿੰਨੀਆਂ ਪਿੰਡ 'ਚ? ਮਸਜਿਦ ਸਾਡੇ ਇੱਕੋ ਹੀ ਸੀ। ਇੱਕ ਮਸਜਿਦ ਸੀ? ਇੱਕੋ ਹੀ ਮਸਜਿਦ। ਅੱਛਾ ਅੱਛਾ, ਸਹੀ ਹੋ ਗਿਆ। ਤੇ ਖੂਹੀਆਂ ਖਾਈਆਂ ਕੋ ਪਿੰਡ 'ਚ ਆਇਆ ਸਾਂ? ਖੂਹ ਤਾਂ ਘਰ ਦੇ ਖੂਹ ਚੱਲਦੇ ਤੇ ਸਾਡੇ ਆਮ। ਅੱਛਾ। ਅੱਗੇ ਖੂਹਾਂ ਨੂੰ ਚੱਲਦੇ ਤੇ। ਅਸੀਂ ਖੂਹੀਆਂ ਘਰ ਪਿੰਡ ਦੇ ਵਿੱਚ ਸੀਗੀਆਂ, ਘਰਾਂ 'ਚ ਸੀਗੀਆਂ। ਖੂਹੀਆਂ ਦਾ ਪਾਣੀ ਕੱਢ ਕੇ ਪੀਂਦੇ ਤੇ ਨਹਾਉਂਦੇ ਤੇ। ਅੱਛਾ। ਪਿੰਡ ਕੱਚੀ ਸੀ ਜ਼ਿਆਦਾ? ਕੱਚੇ ਪਿੰਡ ਸੀ। ਮਸਜਿਦ ਆਪਣੀ ਕੱਚੀ ਸੀ ਪੱਕੀ? ਹਾਂ, ਮਸਜਿਦ ਪੱਕੀ। ਮਸਜਿਦ ਪੱਕੀ ਸੀ? ਪੱਕੀ। ਅੱਛਾ ਅੱਛਾ। ਆਪਣੀ ਜ਼ਮੀਨ ਹੈ ਸੀ ਉੱਥੇ ਕੋਈ? ਜ਼ਮੀਨ ਸੀਗੀ। ਕਿੰਨੀ ਸੀ? 22 ਕਰਦੇ ਸੀ। ਸੀਗੇ ਕੋਈ 5-10 ਕਿੱਲੇ। 5-10 ਪਹਿਲੀਆਂ? ਹਾਂ। ਬਜ਼ੁਰਗ ਤੁਹਾਡੇ ਪਿੰਡ ਸਕੂਲ ਹੈ ਸੀ ਉਸ ਟਾਈਮ ਕਿ ਨਹੀਂ? ਸਕੂਲ ਸਾਡੇ ਪਿੰਡ ਦੱਸੋ ਲੱਖੋਵਾਲ ਦਾ। ਲੱਖੋਵਾਲ ਦਾ। ਅੱਛਾ। ਉੱਥੇ ਪੜ੍ਹਨ ਜਾਂਦੇ ਭਾਗਪੁਰਾ ਦਾ ਇੱਕ। ਹਾਂਜੀ ਹਾਂਜੀ। ਉੱਥੇ ਮੁਸਲਮਾਨ ਵੀ ਤੇ ਸਿੱਖ ਵੀ ਤੇ ਉੱਥੇ ਸੀਗਾ। ਉੱਥੇ ਵੀ ਸਾਡੇ ਪਿੰਡ ਦੇ ਮੁੰਡੇ ਪੜ੍ਹਦੇ ਸੀ ਸਭ ਮੇਰੇ। ਬਜ਼ੁਰਗੋ ਤੁਹਾਡੇ ਪਿੰਡ ਦੇ ਵਿੱਚ ਕੋਈ ਬਹਿਣ ਖਲੋਣ ਵਾਲਾ ਕੋਈ ਡੇਰਾ ਡੂਰਾ ਆਇਆ ਸੀ, ਜਿਵੇਂ ਕਹਿ ਦਈਏ ਤਕੀਆ ਜਾਂ ਕੋਈ? ਤਕੀਆ ਸੀਗਾ। ਪਿੰਡ ਸਾਰਾ ਅੱਗ ਧਰਦਾ ਸੀ, ਫਕੀਰ ਅੱਗ ਬਣਾ ਕੇ ਦਿੰਦਾ ਸੀ। ਅੱਛਾ ਅੱਛਾ। ਮਸੀਤ ਸੀ ਉੱਥੇ ਬਹੁਤ ਭਾਰੀ ਤਕੀਏ ਦੇ। ਫਕੀਰ ਨੇ ਚਲੇ ਜਾਣਾ, ਗੋਟੇ ਲਾ ਕੇ ਅੱਗ ਪਿੰਡ ਨੇ ਫਿਰ ਉਸ ਸੜਕ ਜਾ ਕੇ ਅੱਗਾ ਧਰਨੀ। ਅੱਛਾ ਅੱਛਾ। ਤੇ ਜਿਹੜੇ ਉੱਥੇ ਹਸਾਈ ਚੂੜੇ ਤੁਸੀਂ ਕਹਿ ਰਹੇ ਹੋ ਤੁਸੀਂ, ਕਿਸੇ ਦਾ ਨਾਂ ਯਾਦ ਤੁਹਾਨੂੰ? ਕਿਸੇ ਇੱਕ ਅੱਧੇ ਦਾ ਯਾਦ ਹੋਵੇ ਤੁਹਾਨੂੰ? ਪਰਸੀਨੀ ਦਾ ਇੱਕ ਨਾਂ। ਪਰਸੀਨੀ ਉਹਨਾਂ ਦੀ ਔਰਤ ਨਾ ਹੋ ਸਕਾ।
ਅੱਛਾ, ਚੂੜਿਆਂ ਦੀ ਕੋਈ ਔਰਤ ਸੀ, ਉਹ ਮਾਈ ਸੀ, ਉਹਦਾ ਨਾਂ ਸੀ ਪਰਸੀਨੀ। ਹਾਂ, ਸੋਹਣਾ ਦਾ। ਅੱਛਾ, ਚੂੜਾ ਦਾ ਇੱਕ ਨੰਦੂ ਕਹਿੰਦੇ ਉਸ ਨੂੰ। ਨੰਦੂ ਆਹ। ਅੱਛਾ ਅੱਛਾ ਅੱਛਾ, ਹੂੰ। ਇੱਕ ਹਿੱਸੇ ਕਰਦਾ ਹੁੰਦਾ ਤਾਂ ਮੁੰਡਾ ਉਹਦਾ ਮੇਰੇ 900 ਨਹੀਂ ਅੱਗੇ 900। ਬਜ਼ੁਰਗੋ ਤੁਸੀਂ ਕੀ ਕਰਦੇ ਹੁੰਦੇ ਉਦੋਂ ਜੋ 12-13 ਸਾਲ ਪੜ੍ਹਦੇ ਹੋ ਸਕੂਲੇ ਜਾਂ ਵੇਲੇ? ਨਹੀਂ, ਸਕੂਲ ਵੀ ਨਹੀਂ, ਸਾਡੇ ਪਿੰਡ ਸਕੂਲ ਹੈ ਹੀ ਨਹੀਂ। ਸੁਣਾ ਅਸੀਂ ਗਿਆ ਮੈਂ ਲਖੋਵਾਲ। ਅੱਛਾ, ਫਿਰ ਮੈਨੂੰ ਉਠਾ ਲਿਆ, ਹਟਾ ਲਿਆ? ਹਾਂ। ਕਿਉਂ? 3-4 ਪਿੰਡ ਸੇ ਪੜਾ ਭਾਈ ਨੇ ਨਹੀਂ ਸਾਡੇ ਲੋਕਾਂ ਨਹੀਂ ਮਤਲਬ ਮੱਝਾਂ ਮਗਰ ਲਾਤਾ ਵੀ ਮੱਝਾਂ ਚਰਾ 4 ਬਸ। ਬੜਾ ਬੁੱਢਾ ਦਰਿਆ ਸਾਡੇ ਨਾਲ ਦਾ ਦਰਿਆ। ਅੱਛਾ ਅੱਛਾ, ਪਿੰਡ ਦੇ ਲਾਗੇ ਸੀ ਬਿਲਕੁਲ। ਬੱਚਾ ਉੱਠ ਲੱਗਾ ਨਾ 5-7 ਸਾਲ ਦਾ, ਉਹਨੂੰ ਪਸ਼ੂ ਦੇ ਕੇ ਤੋੜ ਦਿੰਦੇ। 10 ਸਾਲ ਦੇ ਡੰਗਰ ਚਾਰ। ਮੱਝਾਂ ਮਗਰ ਲਾ? ਹਾਂ, ਡੰਗਰ ਚਾਰ। ਅੱਛਾ ਅੱਛਾ। ਬਜ਼ੁਰਗੋ ਆਪਣੇ ਪਿੰਡ ਦੇ ਲਾਗੇ ਕੋਈ ਛੱਪੜ, ਕੋਈ ਟੋਬਾ ਹੈ ਸੀ? ਚੱਲ ਛੱਪੜ ਕੋਈ ਬਸ ਉਹ ਦਰਿਆ ਸੀ ਜਿਹੜਾ ਬੁੱਢਾ ਗਿਆ। ਜਦ ਬੁੱਢੇ ਦਰਿਆ ਨੂੰ ਚੱਲਦੀ ਸੀ ਨਾ, ਇੱਕ ਰਾਹ ਦੇ ਵਿੱਚ ਛੱਪੜ ਆਉਂਦਾ ਤਾਂ ਸਾਨੂੰ ਪਸ਼ੂ ਲੈ ਕੇ ਜਾਂਦੇ। ਉੱਥੇ ਜਾਂਦੇ ਜਾਂਦੇ ਪਸ਼ੂ ਪਾਣੀ ਪੀ ਲੈਂਦੇ ਹੁੰਦੇ ਸੀ। ਮੀਂਹਾਂ ਦਾ ਪਾਣੀ ਉਹਦੇ 'ਚ ਖੜਦਾ ਸੀ। ਸਮਝ। ਆਪਣੀ ਜਿਹੜੀ ਤੁਹਾਡੀ ਜ਼ਮੀਨ ਸੀ ਬਜ਼ੁਰਗੋ, ਉਹਦੇ ਵਿੱਚ ਕੋਈ ਖੂਹ ਖਾ ਹੈ ਸੀ? ਖੂਹ ਸੀਗੇ, ਆਮ ਖੂਹ ਸੀਗੇ। ਅੱਛਾ, ਖੂਹਾਂ ਦੇ ਕੋਈ ਨਾਂ ਹੋਣਗੇ, ਜਿਵੇਂ ਕਈ ਕਹਿੰਦੇ ਸੀ ਕਿ ਨੀਵਾਂ ਖੂਹ ਆ, ਫਲਾਣੇ ਵਾਲਾ ਖੂਹ, ਫਲਾਣਾ ਬੁੱਢਾ ਖੂਹ, ਇੰਝ ਖੂਹਾਂ ਦੇ ਨਾਂ ਹੈ? ਹਾਂ, ਖੂਹ ਸੀਗੇ ਜੀ। ਨਾਂ ਕੀ ਨਾਂ ਸੀ ਉਹਨਾਂ ਦੇ ਖੂਹਾਂ ਦੇ ਤੁਹਾਡੇ? ਖੂਹਾਂ ਦਾ ਨਾਂ ਹੁਣ ਬੁੱਢੇ ਵਾਲੇ ਦੇ ਖੂਹ ਸੀਗੇ ਸਾਡੇ। ਵੱਡੇ ਖੂਹ ਚੱਲਦੇ ਸੀ, ਦੋਹੀ ਪਾਸੇ ਵੀ ਚੱਲਦੇ ਸੀ। ਅੱਛਾ ਅੱਛਾ। ਦੋਹੀ ਪਾਸੇ ਮਾਲਾਂ ਰੱਖੀਆਂ ਹੁੰਦੀਆਂ, ਇੱਧਰ ਵੀ ਢੱਗੇ ਚੱਲ ਰਹੇ ਨੇ, ਇੱਧਰ ਵੀ ਢੱਗੇ ਚੱਲ ਰਹੇ। ਅੱਛਾ ਅੱਛਾ ਅੱਛਾ। ਉਹ ਫਿਰ ਇਕੱਠਾ ਕਰਕੇ ਨਾ ਪਾਣੀ ਦੋਹਾਂ ਖੂਹਾਂ ਦਾ ਪਾਣੀ ਇਕੱਠਾ ਕਰਕੇ ਫਿਰ ਖਾਲੀਆਂ ਪਾਈਆਂ ਹੋਈਆਂ ਜਿਹੜੀਆਂ ਜ਼ਮੀਨ ਨੂੰ ਪਾਣੀ ਲਿਜਾਂਦੇ ਤੇ ਪਾਣੀ ਦਿੰਦੇ, ਮੱਕੀਆਂ ਨੂੰ ਪਾਣੀ ਲਾਉਣਾ। ਅਸੀਂ ਸਮਝ। ਮੂੰਗਫਲੀਆਂ ਸਾਡੇ ਬਹੁਤ ਹੁੰਦੀਆਂ, ਟਿੱਬੇ ਸੀਗੇ। ਅੱਛਾ ਜੀ, ਮੂੰਗਫਲੀ ਬੇਬਹਾ ਹੁੰਦੀ ਸੀ ਸਾਡੇ। ਹਾਂ, ਜ਼ਿਮੀਂਦਾਰਾਂ 100-100 200 ਮਣ ਮੂੰਗਫਲੀ ਹੁੰਦੀ। ਇੰਨੀ ਨਿਕਲ ਆਉਂਦੀ, ਇੰਨੀ ਭਾਰੀ ਜ਼ਮੀਨ ਸੀ ਜ਼ਬਰਦਸਤ। ਬਹੁਤ ਟਿੱਬੇ ਹੁੰਦੇ ਸੀ ਉੱਥੇ, ਮੂੰਗਫਲੀ ਸਾਉਣ ਨੂੰ ਬੀਜਦੇ ਸੀ ਅੱਜ ਕੱਲ੍ਹ। ਅੱਛਾ ਬਜ਼ੁਰਗੋ, ਤੁਹਾਡੇ ਉੱਥੇ ਤੁਹਾਡੀਆਂ ਫੁੱਫੀਆਂ, ਆਪਣੇ ਮਾਮੇ ਮੇਰੇ ਰਹਿੰਦੇ ਹਨ? ਪੰਜੇ ਪਿੰਡ ਤੇ ਮਰ ਗਏ। ਨਹੀਂ, ਉਹ ਕਿਹੜੇ ਪਿੰਡ ਰਹਿੰਦੇ ਹਨ ਉੱਥੇ? ਉਸ ਬੁੱਢੇ ਵਾਲ 'ਚ। ਤੁਹਾਡੇ ਪਿੰਡ 'ਚ ਸਾਨੂੰ? ਹਾਂ, ਪਿੰਡ 'ਚ। ਫੁੱਫੀਆਂ ਵਗੈਰਾ ਨਾਨਕੇ ਮੇਰੇ ਪਿੰਡ 'ਚ ਸੀਗੇ, ਫੁੱਫੀ ਮੇਰੀ ਕੋਈ ਨਹੀਂ। ਅੱਛਾ ਅੱਛਾ, ਨਾਨਕੇ ਪਿੰਡ 'ਚ ਸਨ? ਨਾਨਕੇ ਮੇਰੇ ਪਿੰਡ 'ਚ, ਚਾਹੇ ਚਾਚੇ ਮੇਰੇ ਪਿੰਡ 'ਚ ਦੇ, ਲੰਬੜਦਾਰੀਆਂ 2 ਸਾਡੀਆਂ ਦੀਆਂ। ਅੱਛਾ ਅੱਛਾ। 2 ਗੁੱਜਰਾਂ ਦੀਆਂ। ਅੱਛਾ, ਤੁਹਾਡਾ ਪਿੰਡ ਤੇ ਕਿਹੜੇ ਪਾਸੇ ਸੀ ਘਰ ਭਲਾ? ਕਿਹੜੀ ਸਾਈਡ ਸੀ ਸਾਡਾ? ਹਾਂਜੀ, ਸਾਡਾ ਸਿਫਲੇ ਵੱਲ ਨੂੰ ਕਰਦੇ ਸਾਰੇ। ਕਿਹੜੀ ਸਾਈਡ? ਐ ਸਾਈਡ ਸੀ ਨਾ, ਐ ਸਾਈਡ 'ਚ ਅਸੀਂ ਸੀਗੇ, ਐ ਸਾਈਡ ਦੇ ਪਰਲੇ ਆਲੇ 'ਚ ਫਿਰ ਗੁੱਜਰ ਚਲੇ ਜਾਂਦੇ ਸੀ। ਬਜ਼ੁਰਗੋ, ਮੈਂ ਇਹ ਕਹਿਣਾ ਕਿ ਪਿੰਡ ਦੀ ਕਿਹੜੀ ਸਾਈਡ ਸੀ? ਥੋੜਾ ਦੱਸੋਗੇ, ਪਤਾ ਲੱਗਿਆ ਨਾ ਕਿਹੜੀ ਸਾਈਡ? ਲਹਿੰਦੇ ਵੱਲ ਪਿੰਡ ਦੇ ਲਹਿੰਦੀ ਸਾਈਡ ਸੀ ਤੁਹਾਡਾ? ਉਧਰ ਘਰ ਸੀ? ਹਾਂ, ਮੈਂ ਤਾਂ ਕਹਿ ਰਿਹਾ ਤੁਹਾਡੀ ਹੋ ਸਕਦਾ ਵੀ ਉਧਰ ਜਾਏ ਕੋਈ। ਚੜ੍ਹਦੀ ਵੱਲ ਵੀ ਸਾਡੇ ਘਰ ਸੀਗੇ, ਚੜ੍ਹਦੀ ਪਾਸੇ ਵੀ ਘਰ ਸੀ ਸਾਡੇ। ਚੜ੍ਹਦੇ ਪਾਸੇ ਘਰ? ਕਿੰਨੇ ਘਰ ਸਭ ਰਿਸ਼ਤੇਦਾਰ ਨੇ ਤੁਹਾਡੇ? ਨਾਨਿਆਂ ਦੇ ਤੁਹਾਡੇ ਲਾ ਕੇ ਕੋਈ 2-4 ਘਰ ਹੋਣੇ ਨੇ ਤੁਹਾਡੇ ਆਪਣੇ? ਹਾਂ, ਸਾਡੇ ਆਪਣੇ ਸੀਗੇ। ਅੱਛਾ ਅੱਛਾ ਅੱਛਾ। ਬਜ਼ੁਰਗੋ, ਕੋਈ ਪਿੰਡ 'ਚ ਆਪਣੇ ਦਰਬਾਰ ਹੈ ਸੀ ਜਿੱਥੇ ਕਬੱਡੀ ਹੁੰਦੀ ਹੋਈ ਜਾਂ ਐਵੇਂ ਦਾ ਮੇਲਾ ਲੱਗਦਾ ਹੋਵੇ? ਨਹੀਂ, ਕੋਲ ਵਾਲੇ ਮੁੰਡੇ ਤੇ ਸਾਡੇ ਪਿੰਡ 'ਚ। ਅੱਛਾ ਅੱਛਾ। ਕਬੱਡੀ ਵੀ ਖੇਡਦੇ ਤੇ ਘਰਾਂ 'ਚ ਮੁੰਡੇ ਬਹੁਤ ਆਮ ਖੇਡਦੇ ਹੁੰਦੇ ਸੀ। ਮੁਸਲਮਾਨਾਂ ਦੇ ਮੁੰਡੇ ਖੇਡਦੇ? ਮੁਸਲਮਾਨਾਂ ਦੇ, ਸਿੱਖਾਂ ਦੇ ਮੁੰਡਿਆਂ ਨਾਲ ਘੁਲਣ ਜਾਂਦੇ ਤੇ। ਕਿੱਥੇ? ਮੇਲਿਆਂ 'ਤੇ। ਅੱਛਾ ਅੱਛਾ। ਸਿੱਖ ਵੀ ਘੁਲਦੇ ਤੇ ਮੇਲਿਆਂ 'ਤੇ ਆ ਕੇ ਮੁੰਡੇ ਪਾਲਦੇ ਤੇ ਮੁਸਲਮਾਨਾਂ ਦੇ ਮੁੰਡਿਆਂ ਨੇ ਪਾਲਣੇ ਵੱਖਰੇ। ਅੱਛਾ ਅੱਛਾ। ਸਿੱਖਾਂ ਨੇ ਵੱਖਰੇ ਪਾਲਣੇ। ਸਾਡੇ ਪਿੰਡ 2 ਮੁੰਡੇ ਤੇ ਚੰਗੇ ਠੀਕ ਠਾਕ ਮੁੰਡੇ ਦੇ। ਉਹਨਾਂ ਦਾ ਨਾਂ ਕੀ ਹੈ ਜਿਹੜੇ ਚੰਗੇ? ਇੱਕ ਦਾ ਨੂਰਮੱਲਾ ਦਾ ਚੰਗਾ ਭਲਵਾਨ ਸੀ, ਇੱਕ ਦਾ ਨੂਰੋ ਦਾ। ਇਹ ਮਸ਼ਹੂਰ ਸੀ। ਸਹੀ ਸਹੀ। ਹਾਂ। ਤੇ ਬਜ਼ੁਰਗੋ, ਨਾਲ ਜਿਹੜੇ ਪਿੰਡ ਉਹਨਾਂ ਵਿੱਚ ਸਿੱਖ ਹੈ ਕਿਸੇ 'ਚ? ਸਿੱਖ ਹੈ ਸਾਡੇ ਨਾਲ, ਸਾਰੇ ਸਿੱਖ ਸੀ ਨਾਲ ਪਿੰਡ ਉਹਨਾਂ ਸਿੱਖ ਸਾਰੇ, ਜਿੰਨੀ ਦਾ ਲੈਣ ਸਿੱਖਾਂ ਦੀ ਜਾਂਦੀ। ਅੱਛਾ ਅੱਛਾ ਅੱਛਾ। ਕਿਹੜੇ ਪਿੰਡ 'ਚ ਸਿੱਖ ਸੰਦਾ? ਸਿੱਖ ਪਹਾੜੂਵਾਲ ਸਾਹਬਾਣੇ ਸਿੱਖ, ਮਾਜਰੇ ਸਿੱਖ, ਅੱਛਾ ਅੱਛਾ। ਜਨਾਲੀ 'ਚ ਸਿੱਖ। ਇਹ ਨਾਲ ਹਾਂ ਪਿੰਡ? ਹਾਂ, ਨਾਲ ਦੇ ਪਿੰਡ ਸਾਡੇ। ਅੱਛਾ ਅੱਛਾ। ਕੁਆਲੇ ਸਿੱਖ, ਇਹ ਸਾਰੇ ਸਾਡੇ ਸਿੱਖ ਸੀ। ਅੱਛਾ ਅੱਛਾ ਅੱਛਾ। ਤੇ ਤੁਸੀਂ ਬਾਹਰ ਮੱਝਾਂ ਲੈ ਕੇ ਜਾਂਦੇ ਹੋ, ਪਸ਼ੂਆਂ ਦੇ ਲੈ ਕੇ ਜਾਂਦੇ ਹੋ? ਤੁਹਾਡੇ ਨਾਲ ਜਿਵੇਂ ਇੱਥੇ ਛੇੜੂ ਪਾਕਿਸਤਾਨ 'ਚ ਸਾਡੇ ਨਾਲ ਰਲ ਜਾਂਦੇ ਨੇ, ਕੋਈ ਸਿੱਖਾਂ ਦੇ ਮੁੰਡੇ ਹੋਰ ਚਰਨ ਆਉਂਦੇ ਮੱਝਾਂ ਲੈ ਕੇ? ਮੁੰਡੇ ਲੈ ਕੇ ਆਉਂਦੇ ਚਾਰਨ। ਕੋਈ ਇਹਦਾ ਨਾਂ ਯਾਦ ਹੋਵੇ? ਚਾਰ ਇੰਨਾ ਨਹੀਂ ਯਾਦ ਮੈਨੂੰ। ਉਹ 4 ਤੇ ਰਹਿਣ ਤੁਹਾਡੇ? 4 ਦੇ ਰਹਿਣ ਸਾਡੇ ਨਾਲ। ਸਿੱਖਾਂ ਦੇ ਮੁੰਡੇ ਆਮ ਆਉਂਦੇ ਤੇ ਰੋਟੀਆਂ ਰਾਟੀਆਂ ਉਹਨਾਂ ਨੇ ਕੋਲ ਬੰਨ੍ਹ ਲਿਆਉਣੀਆਂ। ਹਾਂ ਹਾਂ। ਉੱਥੋਂ ਊਂਠ ਲਿਆ ਕੇ ਚਾਰਨੇ। ਅੱਛਾ, ਊਂਠ ਚਾਰਦੇ? ਸ਼ਾਮ ਨੂੰ ਫਿਰ ਅਸੀਂ ਮਾਲ ਲੈ ਕੇ ਘਰਾਂ ਨੂੰ ਆ ਜਾਣਾ। ਹਾਂਜੀ ਹਾਂਜੀ। ਉਹਨਾਂ ਨੂੰ ਊਂਠ ਲੈ ਕੇ ਚਲੇ ਜਾਣਾ। ਬਜ਼ੁਰਗੋ, ਕਿਹੜੇ ਪਿੰਡ ਦੇ ਤਕਰੀਬਨ? ਇਹ ਪਤਾ ਹੋਣਾ ਕਿਹੜੇ ਪਿੰਡ ਦੇ ਹਨ ਜਿਹੜੇ ਆਉਂਦੇ ਹਨ? ਸਾਹਬਾਣੇ ਦੇ, ਮਾਜਰੇ ਦੇ, ਕੁਆੜੇ ਦੇ, ਜਨਾਲੀ ਦੇ, ਮਾਨਗੜ੍ਹ ਦੇ। ਉਹ ਸਾਰੇ ਤੁਸੀਂ ਇਕੱਠੇ ਚਾਰਦੇ ਹੋ ਤੇ? ਹਾਂ, ਸਿੱਖਾਂ ਦੇ ਮੁੰਡੇ ਤੇ ਮੁਸਲਮਾਨਾਂ ਸਿੱਖਾਂ ਦੇ। ਤੁਸੀਂ ਮੁਸਲਮਾਨਾਂ ਦੇ ਵਿੱਚ ਹੁੰਦੇ ਹੋ? ਕੋਈ ਆਪਸ 'ਚ ਲੜਦੇ ਮਾਰਦੇ ਨਹੀਂ? ਹਾਂ, ਕੋਈ ਨਹੀਂ ਲੜੇ ਨਹੀਂ ਕਦੇ। ਪਿਆਰ ਨਾਲ ਰਹਿ ਰਹੇ? ਪਿਆਰ ਨਾਲ। 47 ਤੋਂ ਪਹਿਲੇ ਉਹਨਾਂ ਨੇ ਫਿਰ ਊਂਟਾਂ ਦੇ ਚੜ੍ਹ ਕੇ ਚਲੇ ਜਾਣਾ। ਅੱਛਾ ਅੱਛਾ ਅੱਛਾ। ਊਂਟ ਸਾਡੇ ਜਲਾਹਾਂ ਹੁੰਦਾ, ਜਲਾਹਾਂ ਊਂਟ ਖਾਂਦੇ ਬਹੁਤ ਤੇ। ਅੱਛਾ ਅੱਛਾ। ਉਹ ਵਿਚਾਰਨ ਆਉਂਦੇ ਸੀ ਊਂਟਾਂ ਨੂੰ। ਬਜ਼ੁਰਗੋ, ਜਦੋਂ ਤੁਹਾਡੇ ਉੱਥੇ ਕੁਰਬਾਨੀ ਆਉਂਦੀ ਸੀ, ਈਦ ਵੱਡੀ ਈਦ ਜਿਹਨੂੰ ਆਪਾਂ ਕਹਿੰਦੇ ਹਾਂ, ਈਦ ਉਲ ਜ਼ੁਹਾ, ਉਦੋਂ ਤੁਹਾਨੂੰ ਕੁਰਬਾਨੀ ਕਰਨ ਦੇ ਸਰਦਾਰ ਤੰਗ ਤੇ ਨਹੀਂ ਕਰਦੇ ਵੀ ਨਾ ਕਰੋ? ਸਾਨੂੰ ਕੋਈ ਨਹੀਂ ਤੰਗ ਕਰਦਾ। ਸਾਡਾ ਪਿੰਡ ਜੋ ਮੁਸਲਮਾਨਾਂ ਦੇ ਜਿਹੜੇ ਮੈਂ ਤੈਨੂੰ ਦੱਸ ਰਿਹਾ। ਹਾਂਜੀ ਹਾਂਜੀ। ਬੁੱਢੇ ਵਾਲ ਖਾਸ ਸੀ। ਤੁਹਾਡੇ ਕੋਈ ਵੱਡਿਆਂ ਦਾ
ਕੋਈ ਐਵੇਂ ਦਾ ਹੋਵੇ ਕੋਈ ਯਾਰ ਦੋਸਤ ਨਾਲ ਦੇ ਪਿੰਡ ਸਿੱਖ ਕੋ ਆਉਂਦਾ ਹੋਵੇ ਸਿੱਖਾਂ ਦੇ ਮੁੰਡੇ ਆਉਂਦੇ ਰਹਿਣ, ਸਾਡੇ ਬਡਾਰੂਆਂ ਕੋਲ ਆਉਂਦੇ ਰਹਿਣ, ਸਾਡੇ ਪਿਓ ਕੋਲ ਆਉਂਦੇ ਰਹਿਣ। ਕਿਸੇ ਦਾ ਨਾਂ ਦੱਸੋ ਨਾ ਕੋਈ ਯਾਰ। ਹਸਨ ਮੁਹੰਮਦ ਕੋਲ ਕਰਤਾਰ ਸਿੰਘ ਆਉਂਦਾ ਤਾਂ, ਦਰਬਾਰਾ ਆਉਂਦਾ ਤਾਂ ਇੱਕ। ਅੱਛਾ ਜੀ। ਸਾਹਬਾਣੇ ਦਾ, ਮਾਜਰੇ ਦਾ ਇੱਕ ਸਿੱਖ ਕੀ ਕਹਿੰਦੇ ਨੇ, ਛਾਦੀ ਖਾਂ, ਛਾਦੀ ਕਹਿੰਦੇ ਤੇ ਉਸਨੂੰ। ਸਾਦੀ ਸ਼ਾਦੀ ਹਾਂ, ਹਿੰਦੂ ਦਾ ਹਿੰਦੂ ਸੀ। ਅੱਛਾ ਅੱਛਾ। ਉਹ ਆਉਂਦੇ ਤੇ ਡੇਰੇ ਤੇ ਆਉਂਦੇ ਹੁੰਦੇ ਤੁਹਾਡੇ ਬਿਆਰ ਕੋਲ, ਤੁਹਾਡੇ ਦਾਦਿਆਂ ਕੋਲ। ਹਾਂ, ਆਉਂਦੇ ਲੋਕ ਆਉਂਦੇ ਸੀ, ਮਾਜਰੇ ਦੇ ਬਹੁਤ ਆਉਂਦੇ ਸੀ, ਕੁਹਾੜੇ ਦੇ ਆਉਂਦੇ ਸੀ, ਸਾਹਬਾਣੇ ਦੇ ਮੁੰਡੇ ਆਉਂਦੇ ਸੀ। ਇਸ ਤਰ੍ਹਾਂ ਆਉਂਦੇ ਕੋਈ ਮਸਲਾ ਬਣਦਾ ਸੀ ਤੇ ਤੁਹਾਡੇ ਬੇਰੀ ਨੰਬਰਦਾਰ ਪੰਚਾਇਤ ਉਹ ਹੀ ਨਿਬੇੜਦੇ ਨੇ? ਹਾਂ, ਨਿਬੇੜਦੇ ਸਾਡੇ ਲੰਬੜਦਾਰ ਸਾਹਿਬ। ਹਾਂਜੀ ਹਾਂਜੀ। ਸ਼ਫੀ ਮੁਹੰਮਦ। ਅੱਛਾ ਬਜ਼ੁਰਗੋ ਜੀ। ਨੂਰ ਮੁਹੰਮਦ। ਅੱਛਾ ਜੀ। ਬਦਰਦੀਨ ਇਹ ਲੰਬੜਦਾਰ ਤੇ ਸਾਡੇ। ਬਜ਼ੁਰਗੋ ਜਦੋਂ ਆ ਵੱਢ ਟੋਕ ਸ਼ੁਰੂ ਹੋਈ 1947, ਜਦੋਂ ਪਤਾ ਤੁਹਾਨੂੰ ਟਾਈਮ ਤੇ ਨਹੀਂ ਲੱਗਾ ਸੀ ਕਿਤੋਂ ਨਿਕਲਣਾ ਆਪਾਂ ਜਾਣਾ ਕਿ ਪਹਿਲਾਂ ਪਤਾ ਲੱਗ ਗਿਆ? ਟਾਈਮ ਲਗਾਣਾ ਫਿਰ ਸਾਨੂੰ ਚਲਾਹਾਂ ਆ ਗਏ ਨਹੀਂ, ਤੁਸੀਂ ਰਹਿਣਾ ਨਹੀਂ, ਬਈ ਚਲੇ ਜਾਣਾ ਪਾਕਿਸਤਾਨ ਦੀ। ਅੱਛਾ। ਫਿਰ ਬੜਾਂਗਾ ਸ਼ੁਰੂ ਹੋ ਗਿਆ। ਕੀ ਮਤਲਬ ਵੱਢ ਟੋਕ ਸ਼ੁਰੂ ਹੋ ਗਈ? ਹਿੰਦੂ ਤੇ ਸਿੱਖ ਰਲ ਗਏ, ਇਕੱਠੇ ਹੋ ਗਏ। ਅੱਛਾ। ਇਹ ਫਿਰ ਮੁਸਲਮਾਨਾਂ ਨੂੰ ਜਿੰਨੇ ਪਿੰਡ ਤੇ ਨਾ ਉੱਪਰਲੇ ਸਾਡੇ ਕੱਲੇ ਸਿੱਖਾਂ ਦੇ ਪਿੰਡ, ਇਹਨਾਂ ਨੇ ਫਿਰ ਬਹੁਤ ਫਨਾਹ ਕੀਤੇ, ਬਹੁਤ ਮਾਰਦੇ। ਇਹ ਮੰਨ ਲਾ ਵੀ ਕੁੜੀਆਂ ਨੱਠ ਭੱਜ ਕੇ ਖੂਹਾਂ ਤੇ ਸਭ ਛਾਲਾ ਮਾਰ ਕੇ ਵੀ ਮਰ ਗਈਆਂ ਆਪਣੀ ਇੱਜ਼ਤ ਖਾਤਰ, ਮੁਸਲਮਾਨਾਂ ਦੀਆਂ ਬੱਚੀਆਂ। ਹਾਂ, ਇੱਜ਼ਤ ਦੀ ਖਾਤਰ। ਹਾਂ, ਆਪਣੀ ਇੱਜ਼ਤ ਬਚਾਉਣ ਲਈ। ਕੰਗਰਾਲੀ ਦਾ ਦਰਾਹਾ ਤਾ। ਅੱਛਾ ਜੀ। ਪੈਰ ਸੀ ਤੇ ਮੁਸਲਮਾਨਾਂ ਦੇ ਪਿੰਡ ਦੇ ਵਿੱਚ ਬਹੁਤ ਸਾਰੇ। ਤੇ ਗਾਜੀਪੁਰ ਦਾ। ਅੱਛਾ ਜੀ। ਤੇ ਦੂਸਰਾ ਰਾਏਪੁਰ ਦਾ। ਫਿਰ ਇਹ ਪਿੰਡ ਬਹੁਤ ਫਨਾਹ ਕੀਤੇ। ਬੜੀ ਵੱਢ ਟੋਕ ਹੋਈ ਨਾ ਜੀ? ਬਹੁਤ ਵੱਢ ਟੋਕ ਹੋਈ ਸੀ। ਅੱਗਾਂ ਫਿਰ ਘਰਾਂ 'ਚ ਅੱਗਾਂ ਲਾ ਜਾਂਦੇ ਤੇ ਪੈਟਰੋਲ ਸਿੱਟ ਕੇ ਬੱਚੇ ਬੁੜੀਆਂ ਅੰਦਰ ਵੀ ਮਰ ਜਾਂਦੇ ਤੇ ਸੜ ਜਾਂਦੇ ਵਿੱਚ ਹੀ। ਸੜ ਜਾਂਦੇ ਯਾਨੀ ਅੱਗੇ ਨਹੀਂ ਲੱਗ ਜਾਂਦੇ ਉਦੋਂ ਕਿਹੜੇ ਪੰਪ ਸਹੀ ਕੁਛ ਆਇਆ ਜਿਹੜੇ ਬੁਝਾ ਲੈਂਦੇ? ਕੁਛ ਵੀ ਨਹੀਂ ਸੀ, ਲੋਕਾਂ ਨੂੰ ਆਪਣੀ ਪੈ ਗਈ ਤੇ ਨੱਠ ਭੱਜ ਪਈ ਆ। ਫਿਰ ਸਾਡਾ ਜਿਹੜਾ ਪਾਸਾ ਦਾ ਨਾ, ਇਹ ਫਿਰ ਲੋਕ ਇਕੱਠੇ ਹੋ ਗਏ ਸੀ, ਹੁਣ ਰਹਿਣਾ ਨਹੀਂ ਇੱਥੇ, ਤੇ ਇਕੱਠੇ ਹੋ ਕੇ ਨਾ ਲੁਧਿਆਣੇ ਕੰਪ 'ਚ ਆ ਗਏ ਸੀ। ਅੱਛਾ ਬਜ਼ੁਰਗੋ, ਜਦੋਂ ਪਿੰਡੋਂ ਤੁਸੀਂ ਨਿਕਲੇ, ਪਿੰਡ ਦੇ ਸਾਰੇ ਇਕੱਠੇ ਨਿਕਲੇ ਮੁਸਲਮਾਨ ਜਾਂ ਤੁਹਾਡਾ ਘਰ? ਸਾਡੇ ਸਾਰੇ ਪਿੰਡ ਫਿਰ ਇਕੱਠੇ ਉੱਠ ਖੜੇ। ਇਕੱਠਾ ਉੱਠਿਆ ਕਿੰਨੇ ਵਜੇ ਤੁਸੀਂ ਪਿੰਡੋਂ ਤੁਰੇ? ਕੌਮ ਦੇ ਵਿੱਚ ਚੌਰੀ ਤੱਕ। ਅੱਛਾ ਜੀ। ਉਹਨੇ ਫਿਰ ਕੋੜੀ ਤੇ ਫਿਰ ਕੇ ਕਹਿਤਾ ਵੀ ਹੁਣ ਆਪਾਂ ਰਹਿਣਾ ਨਹੀਂ ਇੱਥੇ, ਤੁਸੀਂ ਆਪਣੀ ਤਿਆਰੀਆਂ ਕਰ ਲਓ ਲੋਕੋ। ਚਲੀਏ। ਹਾਂ, ਫਿਰ ਅਸੀਂ ਚਲੇ ਗਏ। ਨਹੀਂ ਬਜ਼ੁਰਗੋ, ਪਿੰਡੋਂ ਕਿਹੜੇ ਟਾਈਮ ਸੀ ਤਕਰੀਬਨ? ਪਿਛਲੇ ਟਾਈਮ, ਪਹਿਲਾ ਟਾਈਮ 12 ਵਜੇ ਰਾਤ ਨੂੰ ਕਿਦੋਂ ਨਿਕਲੇ? ਰਾਤ ਨੂੰ ਨਹੀਂ ਨਿਕਲੇ, ਦਿਨੇ ਨਿਕਲੇ ਆ। ਰਾਤ ਨੂੰ ਫਿਰ ਲੋਕ ਮੁੰਡੇ ਰਹਿੰਦੇ ਵੀ ਰਹੇ ਨੇ। ਅੱਛਾ। ਦਾਣੇ ਫੱਕੇ ਜਿਹਨਾਂ ਦੇ ਘਰ ਪਏ ਤੇ ਮੂੰਗਫਲੀਆਂ ਦੇ ਅੰਦਰ ਭਰੇ ਪਾਏ। ਹਾਂਜੀ ਹਾਂਜੀ। ਤੇ ਬੱਚੇ ਰਹਿੰਦੇ ਵੀ ਤੇ ਮੁੰਡੇ ਫਿਰ ਰਹਿ ਜਾਂਦੇ ਤੇ ਫਿਰ ਸਾਨੂੰ ਬਸ ਛੱਡਿਆ। ਫਿਰ ਲੋਕ ਇਕੱਠੇ ਹੋ ਗਏ, ਇੱਕ ਮਸਿਆਰਾ ਪਿੰਡ ਦਾ, ਉੱਥੇ ਬਹੁਤ ਦੁਨੀਆ ਇਕੱਠੀ ਹੋ ਗਈ ਬੜੇ ਦਰਿਆ ਦੇ ਕਿਨਾਰੇ। ਉਹ ਤੇ ਤੁਸੀਂ ਉੱਥੇ ਬਾਅਦ ਚ ਗਏ ਨਾ, ਜੇ ਤੁਸੀਂ ਪਿੰਡੋਂ ਨਿਕਲਣ ਲੱਗੇ ਤੁਹਾਡੇ ਪਿੰਡ ਤੇ ਹਮਲਾ ਤਾਂ ਨਹੀਂ ਹੋਇਆ? ਨਹੀਂ, ਸਾਡੇ ਨਹੀਂ ਹਮਲੇ ਹੋਏ। ਕਰਨ ਪਏ ਨੇ? ਕਰਨ ਪਾਇਆ ਨਾ। ਅੱਛਾ। ਫਿਰ ਸਾਡੇ ਲੋਕ ਚੜ੍ਹ ਕੇ ਵੀ ਗਏ ਭਾਗਪੁਰ। ਅੱਛਾ ਜੀ। ਸਿੱਖਾਂ ਨੂੰ ਮਾਰਨ, ਉੱਥੇ ਸਿੱਖ ਮਾਰੇ ਵੀ ਨੇ ਲੋਕਾਂ ਨੇ, ਸਾਡਿਆਂ ਨੇ। ਅੱਛਾ ਅੱਛਾ। ਫਿਰ ਉੱਠ ਖੜੇ, ਫਿਰ ਉੱਠ ਕੇ ਨਾ ਤਿਆਰੀਆਂ ਕਰਕੇ ਆ ਗਏ। ਤੁਹਾਡੇ ਪਿੰਡ ਵਿੱਚ ਨਹੀਂ ਹਮਲਾ? ਉਧਰੋਂ ਜਿਹੜੇ ਨਾ ਚਾਹੇ ਜੱਟ ਪਿੰਡ ਦੇ, ਹਾਂਜੀ, ਜੱਟਾਂ ਦੇ ਵਿੱਚ ਹਿੰਦੂਆਂ 'ਚ, ਉਹ ਫਿਰ ਵੱਡੇ ਟੁੱਕੇ ਮੁੰਡੇ ਸਾਡੇ ਵੱਲ ਨੂੰ ਆਏ ਵੀ। ਵੱਡੇ ਟੁੱਕੇ ਰਾਤਾਂ ਨੂੰ ਕਮਾਦਾਂ 'ਚ ਲੁਕ ਕੇ ਭੁੱਖੇ ਸੇ ਆਏ। ਕਿੰਨੇ ਮੁੰਡੇ ਫਿਰ ਨਿਕਲ ਵੀ ਆਏ ਤੇ ਮਾਈਆਂ ਭੈਣਾਂ ਮਰ ਗਈਆਂ ਦੀਆਂ, ਕੁਛ ਉੱਧਰ ਵੀ ਬਹੁਤ ਰਹਿ ਗਈਆਂ। ਉਹ ਲੜਕੀਆਂ ਫਿਰ ਬਾਅਦ 'ਚ ਆਉਂਦੀਆਂ ਰਹੀਆਂ ਨਾ। ਅੱਛਾ, ਤੁਸੀਂ ਪਿੰਡ ਨਿਕਲ ਕੇ ਬਾਬੇ ਕਿੱਧਰ ਨੂੰ ਤੁਰੇ ਹੋ? ਤੁਰੇ ਸਾਰੇ ਪਿੰਡ ਦੇ? ਅਸੀਂ ਉੱਧਰ ਤੁਰ ਕੇ ਪਿੰਡ ਇਕੱਠੇ ਤੁਰ ਹੋ ਗਏ ਤੇ ਫਿਰ ਬਹੁਤ ਸਾਰੇ ਮਤਿਆਰਾ ਤੱਕ ਬੜੇ ਦਰਿਆ ਦੇ ਕਿਨਾਰੇ ਤੇ, ਉੱਥੇ ਫਿਰ ਸਾਡੇ ਸਾਰੇ ਪਿੰਡਾਂ ਦਾ ਨਾ ਇਕੱਠ ਉੱਥੇ ਹੋ ਗਿਆ। ਕੈਂਪ ਲੱਗਾ ਉੱਥੇ? ਕੈਂਪ ਲੱਗਾ ਬਹੁਤ ਬੜਾ। ਉੱਥੋਂ ਫਿਰ ਅਸੀਂ ਲੁਧਿਆਣੇ ਨੂੰ ਆਏ, ਕੈਂਪ ਸਾਰਾ ਲੁਧਿਆਣੇ ਨੂੰ? ਹਾਂ, ਲੁਧਿਆਣੇ ਰਾਹ ਦੇ ਵਿੱਚ ਵੀ ਮਰ ਗਏ ਤੇ ਬੰਦੇ। ਆਹੋ, ਉਹੀ ਮੈਂ ਤੁਹਾਨੂੰ ਪੁੱਛ ਰਿਹਾ ਸੀ। ਰਾਹਾਂ 'ਚ ਵੀ ਘੇਰਦੇ ਤੇ ਵੱਢਦੇ ਤੇ ਟੁੱਕਦੇ ਤੇ। ਹਾਂ, ਜਦੋਂ ਤੁਸੀਂ ਕਾਫਲਾ ਤੁਹਾਡਾ ਆ ਰਿਹਾ ਸੀ, ਦੋ ਚਾਰ ਪੰਜਾਂ ਸੱਤਾਂ ਪਿੰਡਾਂ ਦੇ ਹੋਣੇ ਇਕੱਠੇ ਮੁਸਲਮਾਨ? ਪਿੰਡ ਤਾਂ ਉਹਨਾਂ ਨੇ ਜਦ ਲਾਰੀ ਵੀ ਗੱਡੀ ਵੀ ਚੜ੍ਹੇ ਨਾ, ਅਸੀਂ ਸਾਡੀ ਮੁਸਲਮਾਨਾਂ ਦੀ ਗੱਡੀ ਡੱਕ ਲਈ, ਰਾਹ 'ਚ ਗੋਲੀ ਬਹੁਤ ਚੱਲੀ ਸੀ ਅੰਮ੍ਰਿਤਸਰ ਦੇ। ਤੁਸੀਂ ਪਿੰਡੋਂ ਚੱਲ ਗਏ ਲੁਧਿਆਣੇ ਜਦੋਂ ਗਏ ਹੋ, ਤੁਹਾਡੇ ਨਾਲ ਹੋਰ ਵੀ ਪਿੰਡ ਸਨ? ਰਾਹ ਦੇ ਵਿੱਚ ਕੋਈ ਹਮਲਾ ਤੁਹਾਡੇ ਤੇ ਹੋਇਆ? ਨਹੀਂ, ਕੋਈ ਨਹੀਂ ਹੋਇਆ ਉੱਥੇ, ਸਾਡੇ ਨਾਲ ਕੋਈ ਨਹੀਂ ਹੋਇਆ। ਹੋਰ ਵੱਡੇ ਟੁੱਕੇ ਲੋਕ ਜਿਹੜੇ ਆ ਗਏ ਸੀ, ਉਹ ਵੀ ਉੱਥੇ ਆ ਗਏ ਸੀ। ਅੱਛਾ। ਸਾਡੇ ਪਿੰਡਾਂ ਨੂੰ ਬਹੁਤ ਆ ਗਏ। ਜਦੋਂ ਤੁਸੀਂ ਜਾ ਰਹੇ ਸੋ, ਤੁਸੀਂ ਰਾਹ ਦੇ ਵਿੱਚ ਪੈਦਲ ਜਾ ਰਹੇ ਹੋ, ਰਾਹ ਦੇ ਵਿੱਚ ਵੱਡ ਟੁੱਕ ਵੇਖੀ, ਰਾਹ ਦੇ ਵਿੱਚ ਘੁੰਮ ਰਹੀਆਂ? ਨਹੀਂ, ਅਸੀਂ ਅਮਨ ਨਾਲੇ ਗਏ ਸੀ। ਤੁਹਾਡੇ ਤੋਂ ਪਹਿਲਾਂ ਮਿਸਾਲ ਤੁਹਾਨੂੰ ਅਸੀਂ ਜਾਣੇ ਪਏ ਹਾਂ, ਰਾਹ ਦੇ ਵਿੱਚ ਅਸੀਂ ਕੁਝ ਵੇਖਦੇ, ਅਸੀਂ ਖੁਦ ਆਪਣੇ ਇੰਜ। ਤੁਸੀਂ ਤੁਹਾਡੇ ਤੋਂ ਪਹਿਲਾਂ ਰਾਹ ਦੇ ਵਿੱਚ ਕੋਈ ਵੱਡ ਟੋਕੇ ਦੀ ਹੋਈ ਵੇਖੀ? ਵੱਡ ਟੁੱਕ ਅਸੀਂ ਦੇਖੇ ਮੁੰਡੇ ਜਿਹੜੇ ਆਏ ਹੁਣ ਸਾਡੇ ਵੱਲ ਨੂੰ ਆਏ ਤੇ ਨਾ ਉੱਥੋਂ। ਹਾਂਜੀ। ਵੱਡੇ ਟੁੱਕੇ ਹੋਏ ਮੁੰਡੇ। ਅੱਛਾ। ਤੇ ਬਰਸ਼ੀਆਂ ਲੱਗੀਆਂ ਹੋਈਆਂ, ਬਚ ਗਏ। ਕਮਾਦਾਂ 'ਚ ਲੋਕ ਲੱਗ ਕੇ ਫਿਰ ਸਾਡੇ ਪਿੰਡਾਂ ਨੂੰ ਦਰਿਆ ਦੇ ਕਿਨਾਰੇ ਵੱਲ ਨੂੰ ਆਏ ਤੇ।
ਅੱਛਾ ਅੱਛਾ ਮੁਸਲਮਾਨ ਸਨ ਸਾਰੇ ਮੁਸਲਮਾਨ ਸੀਗੇ ਮੁਸਲਮਾਨ ਮੁੰਡੇ ਉਹਨਾਂ ਨੇ ਨੱਠਣਾ ਦਾ ਢਾਹੇ ਵਿੱਚੋਂ ਜੱਸਾ ਦੇ ਪਿੰਡਾਂ ਚੋਂ ਉਹ ਫਿਰ ਨਾਲੇ ਸਾਡੇ ਲੋਕਾਂ ਦੇ ਨਾਲ ਅੱਛਾ ਤੁਸੀਂ ਘਰੋਂ ਨਿਕਲੇ ਹੋ ਤੁਸੀਂ ਘਰੋਂ ਕੀ ਲੈ ਕੇ ਨਿਕਲੇ ਘਰੋਂ ਸੀ ਕੀ ਲੈਣਾ ਤਾਂ ਕੱਪੜੇ ਕੁਪੜੇ ਸਾਡੇ ਸੀਨ ਤੇ ਕਿਸੇ ਘਰ ਪੈਸੇ ਤੇ ਸਾਡੇ ਐ ਵਿੱਚ ਸੀਨ ਤੇ ਵਿੱਚ ਮਰਨ ਲੱਗਾ ਕੋਈ ਨੱਠ ਭੱਜ ਜਾਵਾਂਗੇ ਤੇ ਕੋਈ ਲੈ ਕੇ ਖਾ ਲੈਣਗੇ ਇਹ ਲੋਕਾਂ ਨੇ ਫਿਰ ਕੰਮ ਵੀ ਕੀਤਾ ਉਹਦਾ ਹੋਰ ਕੁਝ ਨਹੀਂ ਭਰੇ ਘਰਾਂ ਜੀ ਛੱਡ ਦਿੱਤੇ ਪਰ ਉਵੇਂ ਛੱਡਿਆ ਸੀ ਬਜ਼ੁਰਗਾਂ ਜੀ ਛੱਡੇ ਜਾਂ ਤਾਲੇ ਮਾਰ ਮੁਰ ਕੇ ਕਿਹਨੂੰ ਵਾਲੇ ਨਹੀਂ ਮਾਰਿਆ ਸਾਰੇ ਮੁਸਲਮਾਨ ਸੀ ਸਾਨੂੰ ਮਾਰਿਆ ਕਿਸੇ ਨੇ ਨਹੀਂ ਅਮਨ ਨਾਲ ਅਸੀਂ ਆਏ ਹਾਂ ਉੱਥੋਂ ਨਹੀਂ ਤੁਸੀਂ ਘਰਾਂ ਆਪਣੇ ਤਾਲੇ ਮਾਰ ਗਏ ਤੁਹਾਨੂੰ ਤਾਲੇ ਮਾਰਦੇ ਅੱਛਾ ਬਾਬੇ ਉਸ ਟਾਈਮ ਤੁਹਾਡਾ ਕੀ ਸੀ ਦੇਣ ਕਿ ਅਸੀਂ ਵਾਪਸ ਆ ਜਾਣਾ ਹਾਂ ਵਾਪਸ ਆ ਜਾਣਾ ਵੀ ਵਾਪਸ ਇਹ ਸੀ ਦੇਣ ਹਾਂ ਇਹ ਦੇਣ ਕਿਸੇ ਮਹੀਨੇ ਨੂੰ ਦੋਵਾਂ ਨੂੰ ਅਸੀਂ ਵਾਪਸ ਆਣਾ 2 ਮਹੀਨੇ ਨੂੰ ਫਿਰ ਜਦ ਬਾਹਰ ਨਿਕਲ ਗਏ ਆ ਫਿਰ ਕਹੇ ਮਹੀਨਾ ਆਣਾ ਪਾਕਿਸਤਾਨ ਬਣ ਗਿਆ ਸਾਨੂੰ ਜਾਣਾ ਪੈਣਾ ਅੱਛਾ ਲੁਧਿਆਣੇ ਕੈਂਪ ਵਿੱਚ ਕਿੰਨੇ ਦਿਨ ਰਹੇ ਬਜ਼ੁਰਗ ਕੈਂਪ 'ਚ ਰਹੇ ਹਾਂ ਅਸੀਂ 5-10 ਦਿਨ ਰਹੇ ਬਹੁਤ ਦੁਨੀਆ ਆ ਗਈ ਸੀ ਪਿੰਡਾਂ ਦੀ ਫਿਰ ਉੱਥੇ ਜਮ੍ਹਾਂ ਹੋ ਗਈਆਂ ਬਹੁਤ ਜਮ੍ਹਾਂ ਹੋ ਗਈ ਸੀ ਬਹੁਤ ਬੜਾ ਕੈਂਪ ਸੀ ਉਹ ਉੱਥੋਂ ਫਿਰ ਗੱਡੀਆਂ ਅੱਛਾ ਕੈਂਪ ਕਿੱਥੇ ਲੱਗਾ ਲੁਧਿਆਣੇ 'ਚ ਜਗ੍ਹਾ ਦਾ ਪਤਾ ਕਿੱਥੇ ਕਰਕੇ ਕੋਈ ਲੁਧਿਆਣੇ ਦੇ ਇੱਕ ਪਾਸੇ ਤਾਂ ਦਰਿਆ ਦੇ ਕਿਨਾਰੇ ਤੇ ਉਹ ਵੀ ਅੱਛਾ ਸ਼ਹਿਰ ਦਰਿਆ ਦੇ ਉੱਤੇ ਹੀ ਨਾ ਹਾਂਜੀ ਹਾਂਜੀ ਉੱਥੇ ਕੈਂਪ ਬਹੁਤ ਬੜਾ ਲੱਗਾ ਸੀ ਅੱਛਾ ਜੀ ਦੁਨੀਆ ਉੱਥੇ ਖਾਂਦੀ ਪਕਾਉਂਦੀ ਰਹੀ 10-20 ਮਹੀਨਾ ਸਾਡੇ ਮਗਰੋਂ 2 ਮਹੀਨੇ 4 ਮਹੀਨੇ ਬਾਅਦ ਗੱਡੇ ਲੈ ਕੇ ਲੋਕ ਆਏ ਨੇ ਸਮਿਆਨ ਆਪਣੇ ਮਾੜੇ ਮੋਟੇ ਦੇ ਉਹਨਾਂ ਦੇ ਉੱਤੇ ਰੱਖੀ ਹੋਈ ਉਹ ਆਏ ਅੱਛਾ ਬਜ਼ੁਰਗੋ ਉਹ ਕੈਂਪ ਦੇ ਵਿੱਚੋਂ ਫਿਰ ਕਿੱਦਾਂ ਤੁਸੀਂ ਨਿਕਲੇ ਲੁਧਿਆਣੇ ਜਿੱਥੇ ਕੈਂਪ ਤੁਹਾਡਾ ਲੱਗਾ ਲੁਧਿਆਣੇ ਦੇ ਕੈਂਪ ਦੇ ਵਿੱਚੋਂ ਫਿਰ ਗੱਡੀਆਂ ਛਕੜੇ ਚੱਲੇ ਤੇ ਅੱਛਾ ਜੀ ਉਹਨਾਂ ਦੇ ਵਿੱਚ ਦੁਨੀਆ ਜਾ ਰਹੀ ਸੀ ਛਕੜਿਆਂ ਤੋਂ ਕੀ ਮੁਰਾਦ ਹੈ ਛਕੜੇ ਦੇ ਉੱਤੇ ਛੱਤਰੀ ਹੋਈਆਂ ਨਾ ਸੋ ਛਕੜੇ ਆ ਮਾਲ ਗੱਡੀ ਨੂੰ ਜਿਹਨੂੰ ਕਹਿੰਦੇ ਸੀ ਇਹ ਸੀਗੇ ਇਹ ਫਿਰ ਇੱਕ ਮਾਲ ਗੱਡੀ 'ਚ ਸਾਨੂੰ ਵੀ ਐਲਾਨ ਹੋ ਗਿਆ ਵੀ ਆਹ ਗੱਡੀ ਵੀ ਭਰ ਗਈ ਆ ਚਲੋ ਅਸੀਂ ਫਿਰ ਉਸ ਗੱਡੀ 'ਤੇ ਚੜ੍ਹ ਗਏ ਚੜ੍ਹੇ ਹੋਏ ਤੇ ਅੰਮ੍ਰਿਤਸਰ ਦੇ ਪਿੱਛੇ ਫਿਰ ਸਾਡੀ ਗੱਡੀ 'ਤੇ ਗੋਲੀ ਚੱਲੀ ਦੁਨੀਆ ਜਟਵਾਲ ਬੈਠੀ ਬੇਬਹਾ ਗੱਡੀ ਰੁਕ ਗਈ ਰਾਹ 'ਚ ਅੱਛਾ ਗੋਲੀ ਚੱਲਣ ਲੱਗੀ ਮੁੰਡੇ ਤੇ ਸਾਡੇ ਗੱਡੀ ਦੇ ਵਿੱਚ 4 ਅੱਛਾ ਮਿਲਟਰੀ ਦੇ ਮੁੰਡੇ ਤੇ ਫੌਜੀ ਮੁੰਡੇ ਤੇ ਉਹਨਾਂ ਨੇ ਐਲਾਨ ਕਰਤਾ 2 ਇੱਕ ਪਾਸੇ ਹੋ ਗਏ 2 ਇੱਕ ਪਾਸੇ ਅਸਲ ਉਹਨਾਂ ਦੇ ਕੋਲ ਸਾ ਮੁੰਡਿਆਂ ਦੇ ਠੀਕ ਠਾਕ ਹਾਂਜੀ ਹਾਂਜੀ ਜੱਟਾਂ ਦਾ ਕੋਈ ਮੂੰਹ ਨਹੀਂ ਆਲੇ ਦੁਆਲੇ ਇੰਨੀ ਜਟਵਾਲ ਇਕੱਠੀ ਬਹੁਤ ਜੱਟ ਇਕੱਠੇ ਦੀ ਦੁਨੀਆ ਹੋਈ ਇਕੱਠੀ ਟੱਕ ਹੋ ਗਈ ਬਸ ਫਿਰ ਉਹਨੇ ਆ ਕੇ ਡਰਾਈਵਰ ਮਾਰਤਾ ਹਿੰਦੂ ਡਰਾਈਵਰ ਦਾ ਜਿਹੜਾ ਰੇਲ ਗੱਡੀ ਚਲਾ ਰਿਹਾ ਸੀ ਹਮਲੇ ਵਾਲਿਆਂ ਨੇ ਉਹਨੂੰ ਮਾਰਤਾ ਡਰਾਈਵਰ ਨੂੰ ਮਾਰਤਾ ਸਾਡਿਆਂ ਨੇ ਮਾਰਿਆ ਸਾਡਿਆਂ ਨੇ ਡਰਾਈਵਰ ਹਿੰਦੂ ਦਾ ਉਹਨਾਂ ਨੇ ਗੱਡੀ ਡੱਕ ਲਈ ਮੁਸਲਮਾਨਾਂ ਨੇ ਹਾਂਜੀ ਉਹ ਫਿਰ ਮਾਰ ਕੇ ਨਾ ਉਸ ਨੂੰ ਫਿਰ ਉਹਨਾਂ ਨੇ ਐਲਾਨ ਕੀਤਾ ਵੀ ਕੋਈ ਮੁੰਡਾ ਡਰਾਈਵਰ ਫਿਰ ਵਿੱਚੋਂ ਮੁੰਡੇ ਨਿਕਲੇ ਮੁਸਲਮਾਨਾਂ ਦੇ ਬੜੇ ਐਲਾਨ ਕੀਤੇ ਚਲਾ ਲੈਂਦੇ ਅਸੀਂ ਆਓ ਕਹਿੰਦੇ ਅੱਛਾ ਮੈਨੂੰ ਇੱਥੇ ਦੁਬਾਰਾ ਬਜ਼ੁਰਗ ਥੋੜੀ ਗੱਲ ਦੱਸਿਆ ਜੀ ਜਿਹੜਾ ਡਰਾਈਵਰ ਟ੍ਰੇਨ ਜਿਹਦੇ ਉੱਤੇ ਤੁਸੀਂ ਉੱਥੋਂ ਲੁਧਿਆਣੇ ਤੋਂ ਬੈਠੇ ਉਹ ਟ੍ਰੇਨ ਦਾ ਡਰਾਈਵਰ ਹਿੰਦੂ ਸੀ ਉਹਨੇ ਜਾਣ ਕੇ ਰੋਕੀ ਕਿ ਰੋਕ ਗਿਆ ਯਾਨੀ ਉਹਦੀ ਨੀਅਤ ਹੈ ਕਿ ਇੱਥੇ ਹਮਲਾ ਹੋਏ ਤੇ ਮਰ ਜਾਣ ਸਾਰੇ ਉਹਨੂੰ ਜਿਹਦੇ ਤੇ ਸਾਡਾ ਮੁਸਲਮਾਨਾਂ ਦਾ ਹਿੰਦੂਆਂ ਦਾ ਇਕੱਠ ਹੋਇਆ ਗੱਡੀ ਵੱਢਣੀ ਆ ਇੱਥੇ ਟੁੱਕਣੀ ਆ ਅੱਛਾ ਉਹਨਾਂ ਕੋਲ ਮਨਸੂਬਾ ਬਣਾਇਆ ਹੋਇਆ ਸੀ ਮਨਸੂਬਾ ਬਣਾਇਆ ਤੇ ਜਿਹੜੇ ਤੁਹਾਡੇ ਮੁਸਲਮਾਨ ਜਿਹੜੇ ਗੱਡੀ ਤੇ ਹਾਂ ਉਹਨਾਂ ਵਿੱਚ ਜਿਹਨਾਂ ਕੋਲ ਹਥਿਆਰ ਸੀ ਉਹਨਾਂ ਨੇ ਜਾ ਕੇ ਡਰਾਈਵਰ ਨੂੰ ਗੁੱਸੇ ਨਾਲ ਮਾਰਤਾ ਕਿ ਤੂੰ ਸਾਰੀ ਗੱਡੀ ਮਰਵਾਣੀ ਆ ਰੋਕੀ ਕਿਉਂ ਹੈ ਐਵੇਂ ਹੋਈ ਅੱਛਾ ਫਿਰ ਉਹਨਾਂ ਐਲਾਨ ਕੀਤਾ ਕੋਈ ਗੱਡੀ ਚਲਾ ਸਕਦਾ ਡਰਾਈਵਰ ਉਹਦੇ ਅੱਗੇ ਅੱਛਾ ਫਿਰ ਵਿੱਚੋਂ ਮੁੰਡੇ ਨਿਕਲੇ ਅੱਛਾ ਜੀ ਗੱਡੀ ਚਲਾਉਣ ਵਾਲੇ ਵੀ ਹੈਗੇ ਆ ਜਨਾਬ ਹਾਂਜੀ ਫਿਰ ਉਹਨਾਂ ਨੇ ਗੱਡੀ ਚਲਾਈ ਸੀ ਅੱਛਾ ਕੋਈ ਮੁਸਲਮਾਨ ਨੇ ਫਿਰ ਉਹਨਾਂ ਐਲਾਨ ਕਰਤਾ ਜਿਸ ਵੇਲੇ ਅਸੀਂ ਅੰਮ੍ਰਿਤਸਰ ਦੇ ਲੰਘੇ ਨਾ ਗਾਹਾਂ ਹਾਂਜੀ ਅੰਮ੍ਰਿਤਸਰ ਦੇ ਪਿੱਛੇ ਸਾਡੇ ਤੇ ਗੋਲੀ ਚੱਲੀ ਸੀ ਬੇਵਹਾ ਗੋਲੀ ਚੱਲੀ ਅੱਛਾ ਸਿੱਖਾਂ ਨੇ ਚਲਾਈ ਉਹ ਇਕੱਠੇ ਹੋਏ ਤੇ ਗੱਡੀ ਡੱਕ ਲਈ ਸੀ ਹਾਂਜੀ ਹਾਂਜੀ ਗੋਲੀ ਬਹੁਤ ਚੱਲੀ ਫਿਰ ਉਹਨਾਂ ਮੁੰਡਿਆਂ ਨੇ ਨਾ ਫੌਜੀ ਦੇ ਜਿਹੜੇ ਨਾਲ ਇਹ ਤੁਹਾਡੀ ਗੱਡੀ ਜਦੋਂ ਸਿੱਖ ਉਹਨੂੰ ਹਿੰਦੂ ਜਿਹੜਾ ਉਹ ਸੀ ਡਰਾਈਵਰ ਮਾਰਨ ਤੋਂ ਉਸ ਤੋਂ ਪਹਿਲਾਂ ਹਮਲਾ ਹੋਇਆ ਸੀ ਪਹਿਲਾਂ ਹੀ ਗੱਡੀ ਡੱਕ ਲਈ ਸਾਡੀ ਹਿੰਦੂ ਹਮਲਾ ਹੋਣਾ ਹੀ ਤਾਂ ਸਾਡਾ ਗੱਡੀ ਡੱਕਦੇ ਹਿੰਦੂ ਨੇ ਤਾਂ ਫਾਇਰਿੰਗ ਕਰਦੇ ਉਹਨਾਂ ਫਾਇਰ ਵਾਲੇ ਦੁਨੀਆ ਸਾਨੂੰ ਨਜ਼ਰ ਆ ਰਹੀ ਸੀ ਚਟਵਾਲ ਸਿੱਖ ਕਿਰਪਾਨਾਂ ਚੁੱਕੀ ਫਿਰਦੇ ਬਰਸ਼ੀਆਂ ਕੜੇ ਪਾਏ ਹੋਏ ਸਿਰਾਂ 'ਚ ਅੱਛਾ ਉਹਨਾਂ ਹਮਲਾ ਕੀਤਾ ਫਿਰ ਕੋਈ ਸ਼ਹੀਦ ਨਹੀਂ ਹੋਏ ਕਿ ਨਹੀਂ ਮੁਸਲਮਾਨ ਗੋਲੀ ਚੱਲੀ ਜੀ ਫਿਰ ਉੱਥੇ ਬੇਬਹਾ ਉੱਥੋਂ ਫਿਰ ਮੁਸਲਮਾਨ ਬੈਠੇ ਜਦੋਂ ਗੋਲੀ ਚੱਲੀ ਉਹਦੇ ਟ੍ਰੇਨ ਨੂੰ ਨਾ ਸਿੱਧੀਆਂ ਮਾਰੀਆਂ ਹੋਈਆਂ ਟ੍ਰੇਨ ਨੂੰ ਗੰਨਾ ਡੱਬਿਆਂ 'ਚ ਲੱਗੀਆਂ ਆ ਕੇ ਉਹਨਾਂ ਮੁੰਡਿਆਂ ਨੇ ਫਿਰ ਐਲਾਨ ਕਰਤਾ ਨਾ ਵੀ ਤੁਸੀਂ ਵਨ ਟੋਕ ਤੋਂ ਬਚ ਕੇ ਮਰੇ ਅਸੀਂ ਬਚ ਗਏ ਸਾਰੀ ਗੱਡੀ ਲੰਮੀ ਵੀ ਬਹੁਤ ਸੀ ਸਾਰੇ ਬਚ ਗਏ ਉਹਨਾਂ ਨੇ ਕਿਹਾ ਵੀ ਹੁਣ ਸਿਰੇ ਬੀਬੀਆਂ ਭੈਣਾਂ ਆਪ ਥੱਲੇ ਛਿਕੜਿਆਂ ਤੇ ਤਾਂ ਸਿਰ ਨਾ ਕੱਢਿਓ ਉਤਾਂ ਨਾ ਕੱਢਿਆ ਵੀ ਖੈਰ ਨਾ ਵੱਜੇ ਹਾਂ ਫਿਰ ਉਹਨਾਂ ਮੁੰਡਿਆਂ ਕੋਲ ਗੰਨਾਂ ਸੀਆਂ ਅੱਛਾ ਜੀ ਉਹਨਾਂ ਨੇ ਫਿਰ ਗੰਨਾਂ ਬੀੜਤੀਆਂ ਦੇਖ ਲਓ ਬੜੀ ਹਿੰਮਤ ਕੀਤੀ ਉਹਨਾਂ ਨੇ ਫਿਰ ਚੰਗੇ ਸਿੱਖ ਮਾਰੇ ਬੇਭਾ ਫਿਰ ਮੁਸਲਮਾਨਾਂ ਨੇ ਜਿਹੜੇ ਹਮਲਾਵਰ ਉਹਨਾਂ ਨੂੰ ਮਾਰਿਆ ਨਾ ਆਲੇ ਦੁਆਲੇ ਜਿਹੜੇ ਹਮਲਾ ਕਰਦੇ ਹਮਲਾ ਕਰਨ ਵਾਲੇ ਫਿਰ ਉਸ ਗੱਡੀ ਲੈ ਕੇ ਤੁਰੇ ਜੀ ਅੱਛਾ ਜੀ ਫਿਰ ਅੰਬਰਸਰੋਂ ਗੱਡੀ ਕੱਢੀ ਕੱਢ ਕੇ ਫਿਰ ਲਾਹੌਰ ਆਏ ਅੱਛਾ ਲਾਹੌਰ ਪਾਣੀ ਪੀਤੇ ਸੀ ਅੱਛਾ ਬਜ਼ੁਰਗੋ ਤੁਸੀਂ ਪਿੰਡੋਂ ਨਿਕਲੇ ਸੋ
ਤੁਹਾਡੇ ਖਾਨਦਾਨ ਦੇ ਵਿੱਚ ਕੋਈ ਰਿਹਾ ਤਾਂ ਨਹੀਂ ਉੱਥੇ? ਨਹੀਂ ਕੋਈ ਨਹੀਂ ਸਾਰੇ ਬਾਬਾ ਜੀ ਪਿੰਡ ਸਾਰਾ ਹੀ ਆ ਗਿਆ ਤਾਂ ਸਾਡੇ ਜਿੰਨੇ ਵੀ ਪਿੰਡ ਦੇ ਨਾ ਸਾਰੇ ਹੀ ਆ ਗਏ ਤੇ ਤੁਹਾਡੇ ਖਾਨਦਾਨ ਤੋਂ ਮਰਾਦ ਕਿ ਤੁਹਾਡੇ ਜਿਹੜੇ ਜਿੰਨੇ ਵੀ ਰਿਸ਼ਤੇਦਾਰ ਲੱਗਦੇ ਹਾਂ ਹੋਰ ਸਾਡੇ ਰਿਸ਼ਤੇਦਾਰ ਹੋਰ ਮੁੱਕ ਗਏ ਤੇ ਬਹੁਤ ਜਿਹੜੇ ਸਾਡੇ ਉੱਪਰਲੇ ਪਾਸੇ ਜੱਟਾਂ ਚਿੱਤੇ ਦੇ ਰਹਿੰਦੇ ਪਿੰਡ ਉਹ ਜੋ ਮੁਸਲਮਾਨ ਮਰ ਗਏ ਤੇ ਸਾਰੇ ਬੀਬੀਆਂ ਪੈੜਾ ਸਾਨੂੰ ਮੈਂ ਅੱਗੇ ਦੱਸ ਕੇ ਵੀ ਹਟਿਆ ਖੂਹ ਭਰ ਗਏ ਸੀ ਕੁੜੀਆਂ ਨੇ ਉਹ ਦੁਬਾਰਾ ਥੋੜਾ ਦੱਸੋ ਨਾ ਕਿ ਤੁਹਾਡੇ ਹੁਣ ਮੈਂ ਤੁਹਾਨੂੰ ਸਵਾਲ ਇਹ ਕਰਨ ਆ ਨਾ ਤੁਸੀਂ ਥੋੜਾ ਦੱਸੋ ਕਿ ਤੁਹਾਡੇ ਖਾਨਦਾਨ ਉਹ ਖਾਨਦਾਨ ਹੀ ਹੈ ਨਾ ਵੇਖੋ ਜੇ ਤੁਹਾਡੇ ਤਾਏ ਨੇ ਚਾਚੇ ਨੇ ਮਾਸੀਆਂ ਫੁੱਫੀਆਂ ਖਾਨਦਾਨ ਇਹੀ ਹੁੰਦਾ ਨਾ ਇਹਨਾਂ ਵਿੱਚੋਂ ਕਿਹੜੇ ਕਿਹੜੇ ਸ਼ਹੀਦ ਹੋਏ ਕਿੰਨੇ ਅਸੀਂ ਸਾਰੇ ਆ ਗਏ ਤੇ ਅੱਬਾ ਨਾਲ ਜਿਹੜੇ ਸਾਡੇ ਕੋਲ ਜਦੋਂ ਉੱਪਰੋਂ ਆਏ ਤੇ ਨਾ ਰਿਸ਼ਤੇਦਾਰ ਅੱਛਾ ਉਹ ਲੋਕ ਮਰ ਮੁੱਕ ਗਏ ਸੀ ਕੋਈ ਨੱਠ ਭੱਜ ਕੇ ਤੈਨੂੰ ਦੱਸ ਕੇ ਹਟਿਆ ਅੱਗੇ ਵੀ ਹਾਂਜੀ ਟਾਏ ਦੇ ਵਿੱਚੋਂ ਨੱਠ ਭੱਜ ਕੇ ਸਿੱਖਾਂ ਦੇ ਵੱਡੇ ਟੁੱਕੇ ਹੋਏ ਉਹ ਵੀ ਆਏ ਸੀ ਅੱਛਾ ਜੋ ਤੁਹਾਡੇ ਰਿਸ਼ਤੇਦਾਰ ਸਨ ਹਾਂ ਰਿਸ਼ਤੇਦਾਰ ਵੀ ਆਏ ਸੀ ਅੱਛਾ 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 ਰਿਸ਼ਤੇਦਾਰਾਂ ਤੁਹਾਡੇ ਕਿੰਨੇ ਹੋਏ ਸ਼ਹੀਦ ਕਿੰਨੇ 2-3 ਮਰ ਗਏ ਤੇ ਸਭ ਕੁੜੀਆਂ ਵੀ ਮਰ ਗਈਆਂ ਬੱਚੇ ਬੰਦੇ ਬੁੜੀਆਂ ਸਭ ਮਰ ਗਏ ਤੇ ਬਹੁਤ ਪਿੰਡ ਬੜਾ ਦਾ ਕੰਗਰਾਲੀ ਪੈਲ ਗਾਜੀਪੁਰ ਬਹੁਤ ਬੜੇ ਪਿੰਡ ਤੇ ਨਹੀਂ ਇਹ ਜਿੱਥੇ ਮਰੇ ਨੇ ਉਹ ਕਿਹੜਾ ਪਿੰਡ ਸੀ ਕੰਗਰਾਲੀ ਅੱਛਾ ਅੱਛਾ ਕੰਗਰਾਲੀ ਉੱਥੇ ਜਿਹੜਾ ਤੁਸੀਂ ਅੱਗੇ ਦੱਸਿਆ ਜਿਹੜੀ ਬੀਬੀਆਂ ਨੇ ਖੂਹ ਵਿੱਚ ਛਾਲ ਮਾਰੀਆਂ ਖੂਹ ਭਰ ਗਏ ਸੀ ਅੱਛਾ ਅੱਛਾ ਐਵੇਂ ਹੋਈ ਆ ਤੇ ਅੰਦਰ ਨੂੰ ਪੈਟਰੋਲ ਛੱਡ ਕੇ ਅੱਗ ਲਾਤੀ ਜੀ ਉਹਨਾਂ ਪਿੰਡਾਂ ਨੂੰ ਬੱਚੇ ਬੁੜੀਆਂ ਵਿੱਚੇ ਖਤਮ ਕਰ ਗਏ ਧੂਆਂ ਵਿੱਚੇ ਸੜ ਗਏ ਵਿੱਚੇ ਸੜ ਗਏ ਉਹ ਜ਼ਮਾਨੇ 'ਚ ਉਹ ਬੜਾ ਬਖਸ਼ ਬੜਾ ਭੈੜਾ ਸੀ ਐਡਾ ਬਖਸ਼ ਸਕਦਾ ਜਿਹਦਾ ਹਿਸਾਬ ਹੀ ਕੋਈ ਨਹੀਂ ਤੇ ਬਜ਼ੁਰਗ ਰਾਤ ਵਿੱਚ ਖਾਣ ਪੀਣ ਦਾ ਕੀ ਸਿਸਟਮ ਸੀ ਤੁਹਾਡਾ ਰਾਹਾਂ 'ਚ ਅਸੀਂ ਕਿੱਥੇ ਖਾਣਾ ਤੇ ਸਾਡੇ ਕੋਲ ਅਸੀਂ ਲੈ ਕੇ ਤੁਰ ਪਏ ਜਿੰਨੇ ਸਾਡਾ ਲੋਕਾਂ ਕੋਲ ਖਾਣਾ ਲੈਣਾ ਆਪਣਾ ਸੀਗਾ ਜੇ ਇਕੱਠ ਹੋ ਗਿਆ ਨਾ ਇਕੱਠ ਹੋ ਕੇ ਅਸੀਂ ਲੁਧਿਆਣੇ ਸਾਰੇ ਖਾਂਦੇ ਪਕਾਉਂਦੇ ਆ ਗਏ ਅੱਛਾ ਅੱਛਾ ਕਰਦੇ ਤੇ ਲੁਧਿਆਣੇ ਆ ਕੇ ਫਿਰ ਬਜ਼ੁਰਗੋ ਉਹ ਟਾਈਮ ਕਿਹੜਾ ਸੀ ਭਲਾ ਜਦੋਂ ਤੁਸੀਂ ਉਧਰੋਂ ਨਿਕਲੇ ਸੋ ਸੌਣ ਭਾਦੋਂ ਦੇ ਮੱਕੀਆਂ ਦਾ ਟਾਈਮ ਮੱਕੀਆਂ ਜਿਹੜੀਆਂ ਬੀਜਦੇ ਹੁੰਦੇ ਨਾ ਇਹ ਜਿਹੜਾ ਹੁਣ 2-3 ਦਿਨਾਂ ਬਾਅਦ 14 ਅਗਸਤ ਆਣਾ ਇਹ ਸੀ ਨਾ ਟਾਈਮ ਮਹੀਨਾ ਵਿੱਚ ਆਏ ਮੱਕੀਆਂ ਨੂੰ ਗੱਠਾਂ ਗੁੱਠਾਂ ਫੁੱਟੀਆਂ ਹੋਈਆਂ ਸੀ ਉਹ ਜ਼ਮਾਨੇ 'ਚ ਛੱਲੀਆਂ ਲੱਗੀਆਂ ਹੋਈਆਂ ਸੀ ਮੱਕੀਆਂ ਨੂੰ ਤੇ ਮੂੰਗਫਲੀਆਂ ਬੀਜੀਆਂ ਹੋਈਆਂ ਸੀ ਚੰਗੀਆਂ ਫੈਕਟਰੀਆਂ ਖੜੀਆਂ ਸੀ ਐਸੇ ਟਾਈਮ ਦਾ ਅੱਜ 11 ਹੈ ਅਦੋਂ 3 ਦਿਨਾਂ ਬਾਅਦ 14 ਅਗਸਤ ਹੋਣੀ ਉਹੀ ਮਨਾਈ ਜਾਂਦੀ ਨਾ ਪਾਕਿਸਤਾਨ ਜਦੋਂ ਇੰਡੀਆ ਅਲੱਗਾ ਹੋਇਆ ਉਹੀ ਬਣਾਈ ਤੇ ਉਹ ਬੜੇ ਅਸੀਂ ਜਿੰਨੇ ਜਵਾਨ ਜਿੰਨੇ ਨੌਜਵਾਨ ਨੇ ਸਾਡੇ ਬੜੇ ਖੁਸ਼ੀਆਂ ਮਨਾਉਂਦੇ ਉਹ ਕੀ ਕਹਿਣਾ ਚਾਹੋਗੇ ਤੁਸੀਂ ਉਹ ਬੜੇ ਅਸੀਂ ਝੰਡੀ ਝੁੰਡੀਆਂ ਲਾਉਂਦੇ ਆ ਆਪਣੇ ਜਿਹੜੇ ਖੁਸ਼ੀ ਦੀਆਂ ਝੜੀਆਂ ਲਾਉਣੇ ਉਹ ਵੀ ਲਾਉਂਦੇ ਬੜੇ ਮੋਟਰਸਾਈਕਲ ਪਰ ਕੀ ਕਹਿਣਾ ਚਾਹੋਗੇ ਤੁਸੀਂ ਆਵਾਮ ਨੂੰ ਥੋੜਾ ਕੋਈ ਜਿਹੜੇ ਬੱਚੇ ਨੇ ਨੂੰ ਕਿ ਕਿਵੇਂ ਅਸੀਂ ਆਜ਼ਾਦ ਕਰਿਆ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤੁਸੀਂ ਕੁਰਬਾਨੀਆਂ ਦੇ ਕੇ ਆਜ਼ਾਦ ਹੋ ਕੇ ਆਏ ਨੇ ਮਰ ਮੁੱਕੀ ਜਿਹੜੇ ਬਚ ਗਏ ਨੇ ਉਹੀ ਆਏ ਨੇ ਖਤਮ ਵੀ ਬੇਬਹਾ ਹੋ ਗਏ ਅਸੀਂ ਜਾਨੀ ਸਾਡਾ ਕੰਢਾ ਸਾਰਾ ਹੀ ਨਾ ਪਿੰਡਾਂ ਦਾ ਬੁੱਢੇ ਦਰਿਆ ਦਾ ਇਹ ਅਮਨ ਨਾਲ ਆਇਆ ਵਾ ਸਿੱਖ ਇਹਨਾਂ ਨੇ ਮਾਰੇ ਵੀ ਨੇ ਇਕੱਠੇ ਹੋ ਕੇ ਵੀ ਪਾਏ ਤੇ ਸਿੱਖਾਂ ਨੇ ਬਸ ਆਈ ਸਮ ਅੱਛਾ ਉੱਥੋਂ ਫਿਰ ਅੱਗੇ ਤੁਸੀਂ ਜਦੋਂ ਕਿਹੜੇ ਬਾਰਡਰ ਥਾਂ ਨੂੰ ਨਿਕਲੇ ਇੱਧਰ ਇੰਡੀਆ ਵਿੱਚ ਪਾਕਿਸਤਾਨ ਦਾਖਲ ਕਿੱਥੋਂ ਹੋਏ ਭਲਾ ਪਾਕਿਸਤਾਨ ਦਾ ਅਸੀਂ ਲੁਧਿਆਣਾ ਗੱਡੀ 'ਚ ਚੜ੍ਹ ਕੇ ਆ ਗਏ ਹਾਂ ਬਜ਼ੁਰਗੋ ਇੱਥੇ ਪਾਕਿਸਤਾਨ ਦੇ ਵਿੱਚ ਕਿੱਥੋਂ ਕਿਹੜੇ ਬਾਰਡਰ ਥਾਂ ਨੂੰ ਆਏ ਸੋ ਮੈਂ ਕਹਿ ਰਿਹਾ ਵਾਘੇ ਵੱਲੋਂ ਜਾਂ ਵਾਘੇ ਵੱਲੋਂ ਆਏ ਸੀ ਲਾਹੌਰ ਵੱਲੋਂ ਆਏ ਅੱਛਾ ਅੱਛਾ ਲਾਹੌਰ ਸਾਨੂੰ ਰੋਟੀ ਪਾਣੀ ਦਿੱਤਾ ਫਿਰ ਉਹਨਾਂ ਗੱਡੀ ਵਿੱਚ ਅੱਛਾ ਅੱਛਾ ਪਾਣੀ ਪੀਣ ਨੂੰ ਅੱਛਾ ਉੱਥੋਂ ਫਿਰ ਅੱਗੇ ਤੁਸੀਂ ਕਿੱਧਰ ਨੂੰ ਲਾਟ ਹੋਈ ਇੱਥੋਂ ਅਸੀਂ ਉਤਰੇ ਫਿਰ ਗੋਜਰੇ ਆ ਕੇ ਅੱਛਾ ਉੱਥੋਂ ਫਿਰ ਤੁਸੀਂ ਸਿੱਧੇ ਗੋਜਰੇ ਆ ਕੇ ਉਤਰੇ ਸੀ ਅੱਛਾ ਅੱਛਾ ਫਿਰ ਸਾਡੇ ਪਿੰਡ ਦਾ ਗੁਜਰਾਂ ਦਾ ਘਰ ਇੱਕ 94 'ਚ ਵਿਆਹ ਅੰਨੇ ਪੱਕੇ ਅੱਛਾ ਉਹ ਸਾਡੇ ਬਡਾਰੂ ਉੱਥੇ ਵਿਆਹ 'ਚ ਵੀ ਆਏ ਸੀ ਸੋ ਕਹਿੰਦੇ ਵੀ ਇੱਥੇ ਨੂਰੋ ਬਹਿ ਕੇ ਲਗਾਏ ਸੀ ਅੰਨੇ ਪੱਕੇ ਇੱਥੇ ਉੱਤਰ ਚਲੋ ਕੋਈ ਇੱਥੇ ਪਿੰਡ ਦੇਖ ਬਾਬੇ ਉੱਥੇ ਜਿੰਨੀ ਜ਼ਮੀਨ ਸੀ ਤੁਹਾਡੀ ਉਨੀ ਇੱਥੇ ਤੁਹਾਨੂੰ ਲਾਟ ਹੋਈ ਕਿ ਘੱਟ ਮਿਲੀ ਸਾਨੂੰ ਇੱਥੇ ਮਿਲ ਗਈ ਆ ਘੱਟ ਮਿਲਣੀ ਤੇ ਉਹ ਸਾਡੇ ਲੰਬਰ ਘੱਟ ਸੀ ਇਹ ਲੰਬਰ ਜ਼ਿਆਦਾ ਹਾਂ ਇਹ ਨੰਬਰ ਜ਼ਿਆਦਾ ਹਾਂ ਇਹ ਲੰਬਰ ਜ਼ਿਆਦਾ ਨਹੀਂ ਉੱਥੇ ਕਿੰਨੀ ਪੈਲੀਆਂ ਸਨ ਉੱਥੇ 5-5 10-10 ਪੈਲੀਆਂ ਬੀਬੀ ਪੈਲੀਆਂ ਸੀਗੀਆਂ ਲੰਬਰਦਾਰਾਂ ਨੂੰ ਸੀਗੀਆਂ ਮਰਬਾ ਤੁਹਾਡੀ ਜਾਤੀ ਆਪਣੀ ਤੁਹਾਡੇ ਅੱਬੇਰਾਂ ਦੀ ਕਿੰਨੀ ਸੀ ਸਾਡੇ ਅੱਬੇ ਹੋਣਾ ਦੀ ਸੀਗੇ 10-12 ਕਿੱਲੇ ਇੱਥੇ ਕਿੰਨੇ ਮਿਲੇ ਫਿਰ ਆਣ ਕੇ ਇੱਥੇ ਉਹਨਾਂ ਨੂੰ 6-7 ਮਿਲੇ ਲੰਬਰਾਂ ਦੇ ਸਾਰੇ ਹਿਸਾਬ ਨਾਲ ਯਾਨੀ ਅੱਧੀ ਮਿਲੀ ਹਾਂ ਲੰਬਰ ਘੱਟ ਸੀ ਅੱਛਾ 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 ਬਾਬਾ ਜੀ ਤੁਸੀਂ ਇੱਥੇ ਆ ਗਏ 1947 ਤੋਂ ਬਾਅਦ ਫਿਰ ਆਪਣੇ ਪਿੰਡ ਵੇਖਣ ਗਏ ਤੁਸੀਂ ਕੋਈ ਨਹੀਂ ਤੁਹਾਡੇ ਬਜ਼ੁਰਗਾਂ ਚੋਂ ਗਿਆ ਹੋਵੇ ਕੋਈ ਪਿੰਡ ਦਾ ਕੋਈ ਗਿਆ ਹੋਵੇ ਕੋਈ ਨਹੀਂ ਸਾਡੇ ਨਹੀਂ ਗਏ ਨਹੀਂ ਹੈ ਆਪ ਜਿਹੜਾ ਨਾ ਗੋਜਰੇ ਦੇ ਪਾਲੇ ਪਾਲੇ 99 ਇੱਥੋਂ ਲੋਕ ਸਾਡੇ ਪਿੰਡ ਦੇ ਸਮਗਾਏ ਗੁਜਰ ਦੇਸ਼ ਅੱਛਾ ਅੱਛਾ ਉਹਨਾਂ ਨੇ ਫਿਰ ਸਾਨੂੰ ਆ ਕੇ ਦੱਸਣਾ ਮਰ ਗਏ ਉਹ ਵੀ ਆਪਣਾ ਪਿੰਡ ਵੇਖਿਆ ਤੁਸੀਂ ਅਜੇ ਤੱਕ ਨਹੀਂ ਅਸੀਂ ਵੀਡੀਓ ਨਹੀਂ ਬਣਾ ਕੇ ਤੋਂ ਕਲਾਈ ਜਾਂ ਇਧਰੋਂ ਵੇਖਿਆ ਨਹੀਂ ਅਜੇ ਤੱਕ ਆਪਣਾ ਪਿੰਡ ਬਾਪ 47 ਤੋਂ ਬਾਅਦ ਨਹੀਂ ਵੇਖਿਆ ਨਹੀਂ ਅਸੀਂ ਨਹੀਂ ਦੇਖਿਆ ਦਿਲ ਕਰਦਾ ਆਪਣਾ ਪਿੰਡ ਵੇਖਣ ਨੂੰ ਤੁਹਾਡਾ ਆਹੋ ਉੱਥੋਂ ਵਾਲਾ ਚੜ੍ਹਦੇ ਪਿੰਡ ਨਹੀਂ ਬਣਿਆ ਸਾਡਾ ਤਾਂ ਪਿੰਡ ਦੱਸਦੇ ਵੀ ਸ਼ਹਿਰ ਬਣ ਗਿਆ ਹਾਂ ਚਲੋ ਸ਼ਹਿਰ ਬਣ ਗਿਆ ਹੈ ਬਿਲਕੁਲ 47 ਦੇ ਹਿਸਾਬ ਨਾਲ ਹੁਣ ਵੇਖੋ ਨਾ ਉਦੋਂ ਕੱਚੇ ਘਰ ਸਨ ਪਾਕਿਸਤਾਨ ਵੀ ਤਾਂ ਕੱਚਾ ਹੀ ਨਾ ਹੁਣ ਸਾਰਾ ਕੁਝ ਕੱਚਾ ਘਰ ਲੱਭਦਾ ਜੀ ਕਿਤੇ ਹਜ਼ਾਰਾਂ ਚੋਂ ਇੱਕ ਦਿਸਦਾ ਨਹੀਂ ਹੈ ਵੀ ਨਹੀਂ ਆਪਣੇ ਹੁਣ ਤਾਂ ਮੱਝਾਂ ਦੇ ਜਿਹੜੇ ਕੂੜਾ ਨਾ ਜਿੱਥੇ ਮੱਝਾਂ ਬੰਨ ਨੇ ਉਹ ਵੀ ਪੱਕੇ ਨੇ ਲੈਂਟਰ ਪਾਏ ਨੇ ਅੰਦਰ ਤੋੜੀ ਪੱਕੇ ਹੋ ਜਾਵੇਂ ਐਵੇਂ ਹਾਂਜੀ ਹਾਂਜੀ ਤੂੜੀਆਂ ਵਾਲੇ ਅੰਦਰ ਪੱਕੇ ਨੇ ਅੱਛਾ ਅੱਛਾ ਉਹ ਤੁਹਾਡਾ ਵੇਖਣ ਨੂੰ ਆਪਣਾ ਦਿਲ ਕਰਦਾ ਪਿੰਡ ਹਾਂ ਆਪਣਾ ਪਿੰਡ ਵੇਖਣਾ ਚਾਹੁੰਦੇ ਜੀ
ਆਹੋ ਦੇਖ ਸਕਦੇ ਹਾਂ ਹੁਣ ਸਾਨੂੰ ਉਹਦੀ ਪਛਾਣ ਨਹੀਂ ਦੇਣੀ ਐਵੇਂ ਤੇਰੇ ਕੋਲ ਕਿਉਂ ਕਹੀਏ। ਅੱਛਾ ਬਜ਼ੁਰਗਾ ਤੁਹਾਡੇ ਇਸ ਪਿੰਡ ਦੇ ਵਿੱਚ ਸਿੱਖ ਆਏ ਨੇ ਉਧਰੋਂ ਕੋਈ? ਹਾਂ ਸਿੱਖ ਇੱਥੇ ਆਏ 2 ਫਿਰ ਮਿਲ ਕੇ ਜਾਂਦੇ ਰਹੇ ਲੋਕ। ਅੱਛਾ ਹਾਂ ਮਿਲ ਕੇ ਗਏ ਨੇ ਇੱਥੇ ਤੁਹਾਨੂੰ ਮਿਲੇ ਨੇ? ਮਿਲੇ ਬਿਲਕੁਲ ਮਿਲੇ। ਅੱਛਾ ਸਹੀ ਹੈ ਜੀ ਫਿਰ। ਹਾਂ ਠੀਕ ਹੈ ਬਖਸ਼ ਲਓ ਇੱਦਾਂ ਦਾ ਰਹੀ ਬਸ। ਅੱਛਾ ਬਜ਼ੁਰਗੋ ਤੁਹਾਡਾ ਉਹ ਟਾਈਮ ਜਿਹੜਾ ਤੇ ਸਾਡੇ ਹੁਣ ਜਿਹੜਾ ਸਾਡੇ ਮੌਜੂਦਾ ਟਾਈਮ ਹੈ ਟਾਈਮ ਤੁਹਾਡਾ ਸਹੀ ਸੀ ਹੁਣ ਵਾਲਾ ਸਹੀ? ਉਹ ਪਿਆਰ ਮੁਹੱਬਤ ਦਾ ਜਿਹੜਾ ਪਿੱਛੇ ਉਹ ਤਾਂ ਨਹੀਂ ਨਾ ਹੈ ਇੱਥੇ। ਉਹ ਹੁਣ ਨਹੀਂ ਹੈ? ਨਹੀਂ ਹੈ ਪਿਆਰ ਮੁਹੱਬਤ ਨਹੀਂ ਹੈ। ਭੈਣ ਨੂੰ ਭਰਾ ਮਾਰੀ ਜਾਂਦਾ ਵਾ ਕਦਰ ਗਾਹ ਪਈ ਹੋਈ। ਸਾਡੇ ਪਿਆਰ ਮੁਹੱਬਤ ਬਹੁਤ ਕਿਸੇ ਦੇ ਧੀ ਭੈਣ ਦੀ ਸ਼ਾਦੀ ਤੇ ਇੱਕ ਦੂਜੇ ਦੋ ਭਾਂਡੇ ਦੇ ਭਾਂਡੇ ਇਕੱਠੇ ਹੋ ਜਾਂਦੇ ਹੁੰਦੇ ਭਲੇ ਜ਼ਮਾਨੇ 'ਚ। ਦੋ ਗਰੀਬ ਹੋਵੇ ਅਮੀਰ ਹੋਵੇ ਫਲਾਣੇ ਦੀ ਕੁੜੀ ਦੀ ਸ਼ਾਦੀ ਆਉਣੀ ਦੁੱਧ ਦੇ ਕੇ ਆਓ ਕਰਾਂ ਇਹ ਰੇਟ ਪਿੱਛੇ ਹੁਣ ਹੈ ਨਹੀਂ। ਸਹੀ ਹੁਣ ਬਿਲਕੁਲ ਨਹੀਂ ਹੈ। ਨਾਜ਼ਰੀਨ 1947 ਦੇ ਅਜਾੜਿਆਂ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੀਏ, ਉੱਥੋਂ ਇੰਟਰਵਿਊ ਕਰਾਈਏ, ਸਾਡਾ ਸਕਰੀਨ 'ਤੇ ਨੰਬਰ ਆ ਰਿਹਾ WhatsApp ਨੰਬਰ ਹੈ, ਤੇ ਸਾਨੂੰ WhatsApp ਕਰ ਦਿਓ। ਆਪਣੇ ਪਿੰਡ ਦਾ ਨਾਮ, ਆਪਣੇ ਜ਼ਿਲ੍ਹਾ ਤੇ ਆਪਣੇ ਬਜ਼ੁਰਗਾਂ ਦਾ ਨਾਮ ਦੱਸ ਦਿਓ। ਇਨਸ਼ਾਅੱਲਾ ਜਾ ਕੇ ਉੱਥੇ ਜ਼ਰੂਰ ਇੰਟਰਵਿਊ ਕਰਾਂਗੇ। ਤੇ ਮਿਲਦੇ ਹਾਂ ਕਿ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼ ਜੀ।